ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਦੇ ਸਵੇਰ ਦੇ ਪ੍ਰੋਗਰਾਮ 'ਚ ਜੀ ਆਇਆਂ ਨੂੰ। ਮੇਰੇ ਨਾਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨੋਜ਼ੇ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਦੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 4 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਆਫਿਸ ਨੰਬਰ 408-272-2500 ਦੇ ਉੱਤੇ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਨਛੱਤਰ ਸਿੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ, ਇਹ ਸਾਰੇ ਜਾਣੇ ਫਰੈਸਨੋ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਅਵਤਾਰ ਸਿੰਘ ਸਰਜਲ ਟਰੱਕਿੰਗ ਵਾਲੇ ਫਰੈਸਨੋ, ਸੁਲੱਖਣ ਸਿੰਘ ਹਰਬੰਸ ਕੌਰ ਤੋਂਗ ਬੇਕਰਸਫੀਲਡ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਜਸਪਾਲ ਸਿੰਘ ਸਲ ਬ੍ਰਦਰਸ ਇੰਡੀਆਨਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਜਿਹੜਾ ਆ ਉਹ ਆਪਾਂ ਸ਼ੁਰੂ ਕਰਦੇ ਹਾਂ। ਹਰਜੋਤ ਜੀ, ਪਹਿਲਾਂ ਨਵੇਂ ਸਾਲ ਦੀਆਂ ਵਧਾਈਆਂ ਦੇ ਦਈਏ ਤੇ ਸਾਰਿਆਂ ਨੂੰ ਜਿੰਨੇ ਵੀ ਸਾਡੇ ਸਰੋਤੇ ਆ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ। ਬਿਲਕੁਲ। ਪੰਜ ਛੇ ਦਿਨ ਮੈਂ ਆ ਨਹੀਂ ਸਕਿਆ, ਸਾਰਿਆਂ ਤੋਂ ਮਾਫੀ ਜੀ। ਜੀ ਬਿਲਕੁਲ ਜੀ। ਸੋ ਪੰਜਾਬੀ ਜਿਹੜੇ ਜੀ ਰਾਈਟ ਨਾਓ ਹਰਜੋਤ ਸਿੰਘ ਜੀ ਇਸ ਸਾਲ ਦੇ ਵਿੱਚ ਪਹਿਲੀ ਵਾਰੀ ਆਪਣੇ ਨਾਲ ਜਿਹੜਾ ਇਹ ਪ੍ਰੋਗਰਾਮ ਆ ਉਹ ਕਰ ਰਹੇ ਨੇ। ਸੋ ਇਹਨਾਂ ਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਅਤੇ ਗੱਲਬਾਤ ਜਿਹੜੀ ਹਰਜੋਤ ਸਿੰਘ ਜੀ ਸ਼ੁਰੂ ਕਰਦੇ ਜਾਈਏ। ਕੱਲ੍ਹ ਦਾ ਜਿਹੜਾ ਇੱਕ ਕਾਫੀ ਜ਼ਿਆਦਾ ਵਿਵਾਦ ਰੌਲਾ ਜਿਹੜਾ ਆ ਉਹ ਇਸ ਟਾਈਮ ਚਰਨ ਸੀਮਾ ਦੇ ਉੱਤੇ ਜਿਹੜਾ ਉਹ ਪਹੁੰਚਿਆ ਹੋਇਆ, ਜਿੱਥੇ ਰਾਸ਼ਟਰਪਤੀ ਟਰੰਪ ਹੁਣਾਂ ਦੀ ਜਿਹੜੀ ਕਾਲ ਆ ਜਾਰਜੀਆ ਦੇ ਸੈਕਟਰੀ ਆਫ ਸਟੇਟ ਜਿਹੜੇ ਆ ਰੈਫਰੈਂਸਬਰਗਰ ਜਿਹੜੇ ਆ ਉਹਨਾਂ ਨੂੰ ਗਈ ਹੈ। 1 ਘੰਟੇ ਦੀ ਜਿਹੜੀ ਕਾਲ ਆ ਜਿਹੜੀ ਬਾਅਦ ਦੇ ਵਿੱਚ ਲੀਕ ਜਿਹੜੀ ਉਹ ਹੋ ਗਈ ਸੀ, ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਇਹ ਕਹਿੰਦੇ ਹੋਏ ਉਹਨਾਂ ਨੂੰ ਨਜ਼ਰ ਆਏ ਆ ਵੀ ਤੁਸੀਂ ਮੈਨੂੰ 11,000 ਤੋਂ ਵੱਧ ਉਹਦੀਆਂ ਵੋਟਾਂ ਜਿਹੜੀਆਂ ਉਹਨਾਂ ਨੇ ਦੱਸੀਆਂ ਵੀ ਮੈਨੂੰ ਫਾਈਂਡ ਕਰਕੇ ਦਿਓ, ਲੱਭ ਕੇ ਦਿਓ, ਜਿਹਦੇ ਨਾਲ ਆਪਾਂ ਇਲੈਕਸ਼ਨ ਦਾ ਇਹ ਰਿਜ਼ਲਟ ਇੱਕ ਹਿਸਾਬ ਦੇ ਨਾਲ ਤਬਦੀਲ ਕਰ ਸਕੀਏ, ਜਾਰਜੀਆ ਜਿਹੜਾ ਉਹ ਜਿੱਤ ਜਾਣ। ਉਹਨਾਂ ਨੇ ਆਪਣੀ ਇਸ ਫੋਨ ਕਾਲ ਦੇ ਵਿੱਚ ਬਾਰ-ਬਾਰ ਕਿਹਾ, ਕਹਿੰਦੇ ਵੀ ਮੈਂ ਸੁਣਿਆ ਆ ਵੀ ਜਿਹੜੇ ਨੰਬਰਸ ਆ ਇਸ ਦੇ ਵਿੱਚ ਫਰਕ ਹੈਗਾ ਆ, ਜਿਹੜੇ ਵੋਟਿੰਗ ਮਸ਼ੀਨ ਵਾਲੇ ਆ ਉਹ ਆਪਣੇ ਪੁਰਜੇ ਜਿਹੜੇ ਉਹ ਚੇਂਜ ਕਰ ਰਹੇ ਆ। ਉਹਨਾਂ ਨੇ ਐਵੀਡੈਂਸ ਕੋਈ ਨਹੀਂ ਦਿੱਤਾ, ਬਸ ਇਹ ਕਹੇ ਵੀ ਸੁਣੀ ਸੁਣਾਈ ਗੱਲ ਦੇ ਉੱਤੇ ਜਿਹੜਾ ਚੀਜ਼ ਆ ਉਹ ਕਹਿ ਰਹੇ ਆ। ਸੋ ਉਸ ਤੋਂ ਬਾਅਦ ਦੇ ਵਿੱਚ ਹੁਣ ਸਿਆਸੀ ਜਿਹੜਾ ਮਾਹੌਲ ਆ ਪੂਰੀ ਤਰ੍ਹਾਂ ਜਿਹੜਾ ਉਹ ਭਖ ਚੁੱਕਿਆ ਹੋਇਆ ਆ। ਕਈ ਲੋਕ ਇਸ ਨੂੰ ਨਿਕਸਨ ਦੇ ਵਾਟਰਗੇਟ ਦੇ ਨਾਲ ਜੋੜ ਕੇ ਦੇਖ ਰਹੇ ਆ, ਕਹਿੰਦੇ ਵੀ ਇਹ ਕਈ ਕਹਿ ਰਹੇ ਆ ਵੀ ਇਸ ਤੋਂ ਵੀ ਉੱਤੇ ਹੈਗੇ ਆ। 2 ਜਿਹੜੇ ਡੈਮੋਕ੍ਰੇਟ ਪਾਰਟੀ ਦੇ ਰਿਪਰੈਜ਼ੈਂਟੇਟਿਵ ਟੈਡ ਲਿਊ ਅਤੇ ਕੈਥਲੀਨ ਰਾਈਸ, ਉਹਨਾਂ ਨੇ ਇਹ ਲਿਖਿਆ ਆ ਵੀ ਰਾਸ਼ਟਰਪਤੀ ਟਰੰਪ ਨੇ ਕੌਨਸਪੀਰੇਸੀ ਟੂ ਕਮਿਟ ਅ ਨੰਬਰ ਆਫ ਇਲੈਕਸ਼ਨ ਕ੍ਰਾਈਮਸ ਜਿਹੜੇ ਆ ਉਹ ਕੀਤੀ ਆ। ਅਤੇ ਉਹਨਾਂ ਨੇ FBI ਦੇ ਡਾਇਰੈਕਟਰ ਕ੍ਰਿਸਟੋਫਰ ਵਰੇ ਉਹਨਾਂ ਨੂੰ ਇਹ ਮੰਗ ਕੀਤੀ ਆ ਵੀ ਰਾਸ਼ਟਰਪਤੀ ਟਰੰਪ ਦੇ ਖਿਲਾਫ ਇੱਕ ਕ੍ਰਿਮੀਨਲ ਇਨਵੈਸਟੀਗੇਸ਼ਨ ਪ੍ਰੋਬ ਜਿਹੜੀ ਆ ਉਹ ਚਾਲੂ ਕੀਤੀ ਜਾਵੇ, ਜਿਸ ਦੇ ਵਿੱਚ ਕਹਿੰਦੇ ਵੀ ਇਹ ਜਿਹੜੀ ਲੀਕਡ ਫੋਨ ਕਾਲ ਦੇ ਵਿੱਚ ਉਹ ਉਹਨਾਂ ਨੂੰ ਜਾਰਜੀਆ ਦੇ ਸੈਕਟਰੀ ਆਫ ਸਟੇਟ ਨੂੰ ਬੇਸਿਕਲੀ ਇਲੈਕਸ਼ਨ ਦੇ ਸੂਬੇ ਦੇ ਇਲੈਕਸ਼ਨ ਦੇ ਨਤੀਜਿਆਂ ਨੂੰ ਓਵਰਟਰਨ ਕਰਨ ਦੇ ਲਈ ਇਹ ਆਖ ਰਹੇ ਹੈਗੇ ਨੇ। ਸੋ ਕਹਿੰਦੇ ਵੀ ਐਜ਼ ਮੈਂਬਰਸ ਆਫ ਕਾਂਗਰਸ ਐਂਡ ਫਾਰਮਰ ਪ੍ਰੋਸੀਕਿਊਟਰਸ, ਕਹਿੰਦੇ ਵੀ ਅਸੀਂ ਮੰਨਦੇ ਹਾਂ ਵੀ ਡੋਨਲਡ ਟਰੰਪ ਹੁਣਾਂ ਨੇ ਇਹ ਜਿਹੜੇ ਗਲਤ ਕੰਮ ਇਸ ਦੇ ਵਿੱਚ ਕੀਤਾ ਹੈਗਾ ਆ। ਜਿਹੜੇ ਰਿਪਰੈਜ਼ੈਂਟੇਟਿਵ ਟੈਡ ਲਿਊ ਆ ਇਹ ਡੈਮੋਕ੍ਰੇਟ ਪਾਰਟੀ ਤੋਂ ਕੈਲੀਫੋਰਨੀਆ ਤੋਂ ਨੇ, ਅਤੇ ਜਿਹੜੇ ਕੈਥਲੀਨ ਰਾਈਸ ਨੇ ਇਹ ਨਿਊਯਾਰਕ ਤੋਂ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਹੈਗੇ ਨੇ। ਅਤੇ ਇਹਨਾਂ ਨੇ ਜਿਹੜੀ ਇੱਕ ਚਿੱਠੀ ਆ ਉਹ ਕ੍ਰਿਸਟੋਫਰ ਵਰੇ ਜਿਹੜੇ ਆ ਉਹਨਾਂ ਨੂੰ ਲਿਖੀ ਹੈਗੀ ਆ। ਸੋ ਰੈਫਰੈਂਸਬਰਗਰ ਦਾ ਬਿਆਨ ਇਸ ਦੇ ਉੱਤੇ ਆਇਆ, ਕਹਿੰਦੇ ਵੀ ਮੈਂ ਆਪਣੀ ਬੈਟਰ ਜੱਜਮੈਂਟ ਦੇ ਖਿਲਾਫ ਇਹ ਕਾਲ ਜਿਹੜੀ ਉਹ ਲੈ ਲਈ ਜਿਹੜੀ ਕਿ ਮੈਨੂੰ ਨਹੀਂ ਸੀ ਲੈਣੀ ਚਾਹੀਦੀ। ਅਤੇ ਇੱਕ ਕੁਛ ਰਿਪੋਰਟਸ ਇਹ ਵੀ ਜ਼ਿਕਰ ਜਿਹੜੀਆਂ ਆ ਉਹ ਕਰ ਰਹੀਆਂ, ਕਹਿੰਦੇ ਰਾਸ਼ਟਰਪਤੀ ਟਰੰਪ ਹੁਣਾਂ ਨੇ
ਰੈਫਨਸਬਰਗਰ ਆ ਉਹਨਾਂ ਨੂੰ 18 ਵਾਰੀ ਜਿਹੜੀ ਇਹ ਗੱਲਬਾਤ ਹੋਣ ਤੋਂ ਪਹਿਲਾਂ ਜਿਹੜੀ ਆ ਉਹ ਕਾਲ ਕੀਤੀ ਹੈ ਅਤੇ 19ਵੀਂ ਕਾਲ ਜਾ ਕੇ ਜਿਹੜੀ ਆ ਇਹਨਾਂ ਨੇ ਇਹ ਚੁੱਕੀ ਸੀਗੀ। ਸੋ ਇਹ ਕਾਫੀ ਜ਼ਿਆਦਾ ਇਸ ਟਾਈਮ ਪੇਚੀਦਾ ਮਸਲਾ ਜਿਹੜਾ ਉਹ ਬਣਦਾ ਜਾ ਰਿਹਾ ਆ। ਸੋ ਰਾਸ਼ਟਰਪਤੀ ਟਰੰਪ ਦੇ ਲਈ, ਉਹਨਾਂ ਦੇ ਸਾਥੀਆਂ ਦੇ ਲਈ, ਖਾਸ ਕਰਕੇ ਰਿਪਬਲਿਕਨ ਪਾਰਟੀ ਦੇ ਜਿਹੜੇ ਚਾਹੇ ਸੈਨੇਟਰਸ ਨੇ ਜਾਂ ਜਿਹੜੇ ਆ ਅਸੈਂਬਲੀ ਦੇ ਵਿੱਚ ਹੁੰਦੇ ਨੇ ਅਤੇ ਚਾਹੇ ਜਿਹੜੇ ਹਾਊਸ ਦੇ ਵਿੱਚ ਨੇ, ਉਹਨਾਂ ਦੇ ਲਈ ਕਾਫੀ ਜਿਹੜੀ ਇੱਕ ਮੁਸ਼ਕਿਲ ਦਾ ਸਬਬ ਜਿਹੜਾ ਉਹ ਬਣ ਰਿਹਾ ਹੈਗਾ ਆ। ਜੀ, ਅਗਲੀ ਖਬਰ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਆ। 4.2 ਮਿਲੀਅਨ ਅਮਰੀਕਨ ਜਿਹੜੇ ਆ ਉਹਨਾਂ ਨੇ COVID-19 ਦਾ ਵੈਕਸੀਨ ਲੈ ਲਿਆ ਆ। ਤੇ US ਦੇ ਜਿਹੜੇ ਐਕਸਪਰਟਸ ਹੈਗੇ ਆ ਉਹ ਕਹਿੰਦੇ ਵੀ ਈਵਨ ਦੋ 4.2 ਮਿਲੀਅਨ ਲੋਕਾਂ ਨੇ ਲੈ ਲਿਆ, ਪਰ ਸਾਡੀ ਜਿਹੜੀ ਸਪੀਡ ਆ ਬਹੁਤ ਸਲੋ ਆ। ਡਾਕਟਰ ਐਂਥਨੀ ਫੌਚੀ ਜਿਹੜੇ ਆ ਉਹ ਕਹਿੰਦੇ ਵੀ ਇਹ ਤਾਂ ਬਹੁਤ ਤੇਜ਼ ਸਪੀਡ ਨਾਲ ਸਾਨੂੰ ਜਿਹੜੇ ਟੀਕੇ ਆ ਲਾਣੇ ਪੈਣਗੇ। 72 ਘੰਟਿਆਂ ਦੇ ਵਿੱਚ ਇੰਨੀ ਘੱਟ ਗਿਣਤੀ 'ਚ ਲੱਗਣੇ ਤੇ ਫਿਰ ਬਹੁਤ ਲੰਮਾ ਸਮਾਂ ਲੱਗੂਗਾ। ਤੇ ਇਸ ਵੇਲੇ ਜਿਹੜੀ ਕਰੋਨਾ ਵਾਇਰਸ ਵੀ ਆ ਉਹ ਵੀ ਪੀਕ ਦੇ ਉੱਤੇ ਪਹੁੰਚੀ ਹੋਈ ਹੈਗੀ ਆ। 13 ਮਿਲੀਅਨ ਦੇ ਕਰੀਬ ਜਿਹੜੀਆਂ ਡੋਜ਼ਿਸ ਹੈਗੀਆਂ ਆ US ਸੈਂਟਰ ਫॉर ਡਿਸੀਜ਼ ਕੰਟਰੋਲ ਵੱਲੋਂ ਜਿਹੜੀਆਂ ਆ ਡਿਸਟਰੀਬਿਊਟ ਕੀਤੀਆਂ ਗਈਆਂ ਹੈਗੀਆਂ ਆ। ਪਿਛਲੇ 72 ਘੰਟਿਆਂ 'ਚ ਮੈਂ ਗਲਤ ਦੱਸ ਗਿਆ ਸੀ, 1.5 ਮਿਲੀਅਨ ਡੋਜ਼ਿਸ ਜਿਹੜੀਆਂ ਆ ਉਹ ਲਾਈਆਂ ਗਈਆਂ ਹੈਗੀਆਂ। ਜਿਹੜੇ ਸਰਜਨ ਜਨਰਲ ਹੈਗੇ ਆ ਉਹ ਕਹਿੰਦੇ ਵੀ ਜੇ ਇੱਕ ਵੇਵ ਹੋਰ ਆ ਗਈ ਤੇ ਸਾਡਾ ਜਿਹੜਾ ਟੋਟਲੀ ਜਿਹੜਾ ਹੈਲਥ ਕੇਅਰ ਸਿਸਟਮ ਆ ਉਹ ਕਲੈਪਸ ਕਰ ਜਾਊਗਾ। COVID-19 ਦੇ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਜਿਹੜਾ ਆ ਉਹ ਬਹੁਤ ਹੀ ਜ਼ਿਆਦਾ ਹੋ ਰਿਹਾ। ਲਾਸ ਐਂਜਲਸ ਕਾਉਂਟੀ ਦੇ ਵਿੱਚ ਕਹਿੰਦੇ ਵੀ ਐਵਰੀ 6 ਸੈਕਿੰਡ ਮਗਰ ਇੱਕ ਬੰਦਾ ਪੋਜ਼ਿਟਿਵ ਜਿਹੜਾ ਕਰੋਨਾ ਦੇ ਨਾਲ ਪਾਇਆ ਜਾ ਰਿਹਾ। ਇਹ ਜਿਹੜੇ ਮੇਅਰ ਐਰਿਕ ਗਰਸੈਟੀ ਆ ਉਹਨਾਂ ਨੇ ਦੱਸਿਆ 45,000 ਨਵੇਂ ਕੇਸ ਕੈਲੀਫੋਰਨੀਆ ਦੇ ਵਿੱਚ ਇਸ ਐਤਵਾਰ ਨੂੰ ਰਿਪੋਰਟ ਕੀਤੇ ਗਏ ਆ ਤੇ ਇਹ ਗਿਣਤੀ ਜਿਹੜੀ ਆ ਬਹੁਤ ਵੱਡੀ ਹੈਗੀ ਆ। ਐਰੀਜ਼ੋਨਾ ਦੇ ਵਿੱਚ 17,000 ਕੇਸ ਇੱਕ ਦਿਨ 'ਚ ਪਾਏ ਗਏ ਆ। ਜਿਹੜੇ ਸਰਜਨ ਜਨਰਲ ਆ US ਦੇ ਉਹ ਕਹਿੰਦੇ ਵੀ ਮੈਂ ਤਾਂ ਇੰਨਾ ਜਿੱਦਾਂ ਘਬਰਾਇਆ ਹੋਇਆ ਵੀ ਆ ਤੇ ਜੇ ਹੋਰ ਕੇਸ ਇੰਨੇ ਵੱਧ ਜਾਂਦੇ ਆ, ਈਵਨ ਕਹਿੰਦਾ ਮੇਰੀ ਵਾਈਫ ਜਿਹੜੀ ਆ ਉਹਦੇ ਲਈ ਵੀ ਜਿਹੜੇ ਹਸਪੀਟਲ ਦੇ ਬੈੱਡ ਆ ਉਹ ਲੱਭਣੇ ਔਖੇ ਹੋ ਜਾਊਗੇ। ਉਹ ਕਹਿੰਦੇ ਵੀ ਜਿਹੜੇ ਲੋਕ ਆ ਉਹ ਹਜੇ ਤੱਕ ਵੀ ਡਰ ਨਹੀਂ ਰਹੇ ਤੇ ਇਹ ਜਿਹੜੀ ਬਿਮਾਰੀ ਆ ਬਹੁਤ ਹੀ ਖਤਰਨਾਕ ਬਿਮਾਰੀ ਆ। ਜੀ ਬਿਲਕੁਲ, ਸਥਿਤੀ ਜਿਹੜੀ ਆ ਕਾਫੀ ਜਿਹੜੀ ਨਾਜ਼ੁਕ ਆ ਕਰੋਨਾ ਵਾਇਰਸ COVID-19 ਨੂੰ ਜਿਹੜਾ ਉਹ ਲੈ ਕੇ ਹੈਗੀ ਆ। ਅਤੇ ਇਸ ਦੇ ਵਿੱਚ ਇਹ ਵੀ ਜਿਹੜਾ ਦੱਸ ਜਾਈਏ, ਕੁਛ ਹੈਲਥ ਐਕਸਪਰਟਸ ਇਹ ਕਹਿ ਰਹੇ ਆ ਵੀ ਅਜੇ ਹਾਲ ਦੀ ਘੜੀ ਜਿਹੜੇ ਲੋਕਾਂ ਨੂੰ ਪਹਿਲੀ ਡੋਜ਼ ਲੱਗੀ ਆ ਉਹਨਾਂ ਨੂੰ ਦੂਜੀ ਡੋਜ਼ ਲਾਉਣ ਦੇ ਵਿੱਚ ਥੋੜ੍ਹੀ ਜਿਹੀ ਦੇਰੀ ਜਿਹੜੀ ਉਹ ਕੀਤੀ ਜਾ ਸਕਦੀ ਤਾਂ ਜੋ ਪਹਿਲੀ ਡੋਜ਼ ਲੱਗਣ ਵਾਲਿਆਂ ਦੀ ਸੰਖਿਆ ਜਿਹੜੀ ਆ ਹੋਰ ਜ਼ਿਆਦਾ ਜਿਹੜੀ ਉਹ ਵੱਧ ਸਕੇ। ਸੋ ਇਹ ਵੀ ਜਿਹੜਾ ਡਿਲੇ ਆਫ ਸੈਕਿੰਡ ਡੋਜ਼ ਆਫ ਕਰੋਨਾ ਵਾਇਰਸ ਆ ਇਸ ਦੀ ਵੀ ਚਰਚਾ ਜਿਹੜੀ ਆ ਇਸ ਟਾਈਮ ਨਾਲ ਦੇ ਨਾਲ ਇਹ ਛਿੜ ਚੁੱਕੀ ਹੋਈ ਆ। ਉੱਧਰ ਭਾਰਤ ਦੇ ਦੁਆਰਾ ਜਿਹੜੀ ਆ ਐਸਟਰਾਜ਼ੈਨੇਕਾ ਅਤੇ ਆਕਸਫੋਰਡ ਵਾਲੀ ਜਿਹੜੀ ਸੀਗੀ ਵੈਕਸੀਨ ਉਸ ਨੂੰ ਵੀ ਐਮਰਜੈਂਸੀ ਯੂਜ਼ ਦੇ ਲਈ ਉੱਥੇ ਉਹਨਾਂ ਨੇ ਅਪਰੂਵ ਕਰ ਦਿੱਤਾ ਆ। UK ਦੇ ਵਿੱਚ ਇਹ ਆਲਰੇਡੀ ਪਹਿਲਾਂ ਜਿਹੜੀ ਆ ਉਹ ਹੋ ਚੁੱਕੀ ਹੋਈ ਆ ਅਤੇ UK ਦਾ ਜਿਹੜਾ ਕਰੋਨਾ ਵਾਇਰਸ ਵਾਲਾ ਵੇਰੀਐਂਟ ਆ ਉਹ ਕਹਿੰਦੇ ਵੀ ਹੁਣ ਤੱਕ 30 ਵੱਖ-ਵੱਖ ਮੁਲਕਾਂ ਦੇ ਵਿੱਚ ਉਸ ਦੇ ਕੇਸ ਜਿਹੜੇ ਆ ਉਹ ਆ ਚੁੱਕੇ ਹੋਏ ਨੇ। ਸੋ ਇਹ ਵੀ ਜਿਹੜੀ ਸਥਿਤੀ ਆ ਉਹ ਬਣ ਰਹੀ ਹੈਗੀ ਆ। ਸੋ ਇਹ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਬਣਦਾ ਹੈਗਾ ਆ। ਸੋ ਸਥਿਤੀ ਕੋਈ ਬਹੁਤੀ ਓਵਰਆਲ ਗੁੱਡ ਜਿਹੜੀ ਉਹ ਨਹੀਂ ਹੈਗੀ। ਇਸ ਦੇ ਕਰਕੇ ਜਿਹੜੀ ਅਨਇੰਪਲੋਇਮੈਂਟ ਵੀ ਜਿਹੜੀ ਵਧੀ ਹੈਗੀ ਆ, ਮੁੜ ਦੁਬਾਰਾ ਜਿਹੜੀ ਆ ਵਧਣ ਵੱਲ ਨੂੰ ਜਿਹੜੀ ਉਹ ਜਾ ਰਹੀ ਆ। ਕਹਿੰਦੇ ਵੀ ਰਾਈਟ ਨਾਓ ਅਜੇ ਵੀ 1 ਮਿਲੀਅਨ ਅਮੈਰੀਕਨਸ ਆ ਅਨਇੰਪਲੋਇਮੈਂਟ ਦੀ ਪਹਿਲੀ ਜਿਹੜੀ ਆ ਉਹਨਾਂ ਨੂੰ ਰਾਸ਼ੀ ਜਿਹੜੀ ਮਿਲਣੀ ਸੀਗੀ, ਮਦਦ ਮਿਲਣੀ ਸੀ, ਉਸ ਦੇ ਵੀ ਇੰਤਜ਼ਾਰ ਦੇ ਵਿੱਚ ਹੈਗੇ ਆ। ਕਹਿੰਦੇ ਮਹੀਨਿਆਂ ਬੱਧੀ ਲੋਕਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਆ ਆਪਣੇ ਅਨਇੰਪਲੋਇਮੈਂਟ ਏਡ ਆ ਉਹਨਾਂ ਤੱਕ ਪਹੁੰਚਣ ਦੇ ਲਈ। ਸੋ ਇਹ ਜਿਹੜੀ ਸਥਿਤੀ ਬਣੀ ਆ। ਉੱਧਰ ਓਵਰਆਲ ਲੋਕਾਂ ਦੇ ਵਿੱਚ ਕਹਿੰਦੇ ਵੀ ਹੌਲੀ ਹੌਲੀ ਇਸ ਨੂੰ ਨੋਰਮਲ ਮੰਨ ਕੇ ਲੋਕ ਆਪੋ ਆਪਣੇ ਤਰੀਕੇ ਦੇ ਨਾਲ
ਉਹ ਕੰਮਾਂ ਦੇ ਵਿੱਚ ਜਿਹੜੇ ਉਹ ਰੁੱਝ ਰਹੇ ਨੇ। ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ TSA ਜਿਸ ਨੂੰ ਆਖਿਆ ਜਾਂਦਾ ਹੈ, ਉਹਨਾਂ ਨੇ ਕਿਹਾ ਵੀ ਪੈਨੇਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ ਜਿਹੜਾ ਇਹ ਬੀਤਿਆ ਹੋਇਆ ਐਤਵਾਰ ਸੀਗਾ ਉਸ ਦੇ ਵਿੱਚ ਸਭ ਤੋਂ ਵੱਧ ਲੋਕਾਂ ਨੇ ਟਰੈਵਲ ਕੀਤਾ। 1.3 ਮਿਲੀਅਨ ਟਰੈਵਲਰਸ ਕਹਿੰਦੇ ਆ ਉਹਨਾਂ ਨੇ ਸਕਰੀਨ ਕੀਤੇ ਆ ਅਮਰੀਕਾ ਦੇ ਸਾਰੇ ਹੀ ਏਅਰਪੋਰਟਸ ਦੇ ਉੱਤੇ। ਇਹ ਪੈਨੇਡੈਮਿਕ ਦੇ ਵਿੱਚ ਸਭ ਤੋਂ ਵੱਡੇ ਜਿਹੜੇ ਆંકੜੇ ਆ ਉਹ ਸਾਹਮਣੇ ਆਏ ਨੇ। ਅਤੇ ਓਵਰਆਲ ਏਜੰਸੀ ਨੇ ਦੱਸਿਆ ਵੀ ਇਸ ਵੀਕਐਂਡ ਦੇ ਉੱਤੇ 2.5 ਮਿਲੀਅਨ ਜਿਹੜੇ ਪੈਸੇਂਜਰਸ ਆ ਉਹਨਾਂ ਨੇ ਸਕਰੀਨ ਜਿਹੜਾ ਉਹ ਕੀਤਾ ਹੈਗਾ ਆ। ਸੋ ਆਲਰੇਡੀ ਅਮਰੀਕਾ ਦੇ ਵਿੱਚ 3.5 ਲੱਖ ਮੌਤਾਂ ਕੋਵਿਡ-19 ਦੀ ਕੰਪਲੀਕੇਸ਼ਨਸ ਦੇ ਕਰਕੇ ਜਿਹੜੀਆਂ ਆ ਉਹ ਹੋ ਚੁੱਕੀਆਂ ਹੋਈਆਂ ਆ। ਅਤੇ ਕਹਿੰਦੇ ਇਹ ਲਗਾਤਾਰ 6ਵਾਂ ਦਿਨ ਸੀਗਾ ਜਿੱਥੇ ਮੁਲਕ ਦੇ ਵਿੱਚ 2 ਲੱਖ ਕੇਸ ਜਿਹੜੇ ਆ ਉਹ ਰਿਪੋਰਟ ਹੋ ਰਹੇ ਨੇ ਐਵਰੀ ਡੇ। ਅਤੇ ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਆ ਵੀ ਜਿਹੜਾ ਆਪਣਾ ਹੌਸਪੀਟਲ ਸਿਸਟਮ ਆ ਕੇਅਰ ਦਾ ਸਿਸਟਮ ਆ ਉਹ ਪੂਰੀ ਤਰ੍ਹਾਂ ਕਲਾਪਸ ਹੋਣ ਦੇ ਬਿਲਕੁਲ ਡਿੱਗਣ ਦੀ ਕਗਾਰ ਦੇ ਉੱਤੇ ਜਿਹੜਾ ਆ ਉਹ ਪਹੁੰਚ ਚੁੱਕਾ ਹੋਇਆ ਆ। ਸੋ ਸਾਰਿਆਂ ਨੂੰ ਆਪਾਂ ਫਿਰ ਇਹੀ ਦੁਬਾਰਾ ਹੀ ਜਿਹੜੀ ਓਵਰਆਲ ਜਿਹੜੀ ਹਰਜੋਤ ਸਿੰਘ ਜੀ ਬੇਨਤੀ ਇਹੀ ਕਰ ਸਕਦੇ ਹਾਂ ਵੀ ਵੱਧ ਤੋਂ ਵੱਧ ਪ੍ਰੀਕਾਸ਼ਨਸ ਕੇਅਰ ਜਿਹੜਾ ਉਹ ਕਰੋ। TSA ਦੇ ਹੀ ਆંકੜਿਆਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਆਪਾਂ ਜੇ ਨਜ਼ਰ ਮਾਰਦੇ ਜਾਈਏ ਪੈਨੇਡੈਮਿਕ ਦੇ ਵਿੱਚ ਕਹਿੰਦੇ ਸਭ ਤੋਂ ਘੱਟ ਟਰੈਵਲ ਜਿਹੜਾ ਆ ਇੱਕ ਸਮੇਂ ਦੇ ਉੱਤੇ ਇਸ ਸਾਲ ਦੇ ਵਿੱਚ ਅਪ੍ਰੈਲ ਦੇ ਵਿੱਚ ਦੇਖਿਆ ਗਿਆ ਸੀ। ਉਦੋਂ ਬਿਲਕੁਲ ਥੱਲੇ ਚਲਾ ਗਿਆ ਸੀ। ਸਿਰਫ ਉਹਨਾਂ ਨੇ 87,500 ਜਿਹੜੇ ਆ ਉਹ ਲੋਕਾਂ ਨੂੰ ਉਸ ਦਿਨ ਦੇ ਵਿੱਚ ਸਕਰੀਨ ਕੀਤਾ ਸੀ। ਓਵਰਆਲ ਪਿਛਲੇ ਸਾਲ ਇਸ ਤੋਂ ਪਿਛਲੇ ਸਾਲ 2019 ਦੇ ਵਿੱਚ 824 ਮਿਲੀਅਨ ਪੈਸੇਂਜਰਸ ਨੂੰ ਉਹਨਾਂ ਨੇ ਸਕਰੀਨ ਕੀਤਾ ਸੀ ਅਤੇ ਪੈਨੇਡੈਮਿਕ ਈਅਰ 2020 ਦੇ ਵਿੱਚ ਮਹਿਜ 324 ਮਿਲੀਅਨ ਪੈਸੇਂਜਰਸ ਨੂੰ ਜਿਹੜਾ ਉਹਨਾਂ ਨੇ ਸਕਰੀਨ ਕੀਤਾ। ਸੋ ਕਾਫੀ ਜ਼ਿਆਦਾ ਕਹਿੰਦੇ 61% ਓਵਰਆਲ ਏਅਰ ਟਰੈਵਲ ਜਿਹੜਾ ਆ ਇੱਕ ਸਾਲ ਦੇ ਵਿੱਚ ਇਹਨਾਂ 9 ਮਹੀਨਿਆਂ ਦੇ ਵਿੱਚ ਇਨਫੈਕਟ ਜਿਹੜਾ ਉਹ ਘੱਟ ਗਿਆ ਸੀਗਾ। ਅਗਲੀ ਖਬਰ ਵੱਲ ਚੱਲੀਏ ਜਿਹੜੀ ਫਰੀਜ਼ਨੋ ਏਰੀਏ ਤੋਂ ਆ ਰਹੀ ਹੈ। ਨਵੇਂ ਸਾਲ ਵਾਲੇ ਦਿਨ ਇੱਕ ਬਹੁਤ ਹੀ ਭਿਆਨਕ ਖਤਰਨਾਕ ਹਾਦਸਾ ਜਿਹੜਾ ਆ ਫਰੀਜ਼ਨੋ ਜਿਹੜਾ ਹਾਈਵੇ 33 ਆ ਉੱਥੇ ਵਾਪਰਿਆ ਜਿੱਥੇ 2 ਕਾਰਾਂ ਆਮਣੇ ਸਾਹਮਣੇ ਟਕਰਾ ਗਈਆਂ। ਇੱਕ ਦੇ ਵਿੱਚ 7 ਬੱਚੇ ਸੀ ਅਤੇ ਇੱਕ ਦੇ ਵਿੱਚ 1 ਸੀ ਅਤੇ 8 ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਟਰ ਐਵਨਿਊ ਜਿਹੜਾ ਹਾਈਵੇ 33 'ਤੇ ਆ ਇੱਥੇ 8 ਵਜੇ ਦੇ ਕਰੀਬ ਇਹ ਐਕਸੀਡੈਂਟ ਹੋਇਆ। ਸਰੋਤਿਆਂ ਨੂੰ ਯਾਦ ਹੋਊਗਾ ਅੱਜ ਤੋਂ ਕੁਛ ਸਾਲ ਪਹਿਲਾਂ ਇੱਕ ਯੂਨੀਵਰਸਿਟੀ ਦਾ ਬਹੁਤ ਹੀ ਮਸ਼ਹੂਰ ਪੰਡਿਤ ਦੀਪਕ ਜਦੋਂ ਉਹ 4-5 ਜਣੇ ਜਾਂਦੇ ਸੀ ਉਹਨਾਂ ਦਾ ਵੀ ਹੈਡ ਔਨ ਐਕਸੀਡੈਂਟ ਹੋਇਆ ਸੀ ਕਲੀਜਨ ਅਤੇ ਉਹਨਾਂ 5 ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਫਰੀਜ਼ਨੋ ਏਰੀਏ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕਲ ਹਾਈਵੇਜ਼ ਹੈਗੇ ਆ ਅੱਜ ਕੱਲ੍ਹ ਫੌਗ ਬਹੁਤ ਪੈਂਦੀ ਆ, ਧੁੰਦ ਪੈਂਦੀ ਹੈਗੀ ਆ ਅਤੇ ਸਪੀਡ ਦਾ ਜਿਹੜਾ ਬਹੁਤ ਧਿਆਨ ਰੱਖਣ ਯੋਗ ਗੱਲ ਹੁੰਦੀ ਹੈਗੀ ਆ। ਪਰ ਕਹਿੰਦੇ ਵੀ ਇੰਨਾ ਭਿਆਨਕ ਖਤਰਨਾਕ ਇਹ ਐਕਸੀਡੈਂਟ ਸੀਗਾ ਵੈਨ ਨੂੰ ਉੱਥੇ ਹੀ ਅੱਗ ਲੱਗ ਗਈ ਅਤੇ ਅੱਗ ਦੇ ਵਿੱਚ ਮੌਕੇ ਦੇ ਉੱਤੇ ਹੀ ਜਿਹੜੇ 8 ਬੱਚੇ ਆ ਉਹਨਾਂ ਦੀ ਮੌਤ ਹੋ ਗਈ। ਜੀ ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਜਾਰਜੀਆ ਦੇ ਵਿੱਚ ਕੱਲ੍ਹ ਨੂੰ ਜਿਹੜੀਆਂ 2 ਸੈਨੇਟ ਦੀ ਰਨ ਆਫ ਇਲੈਕਸ਼ਨ ਜਿਹੜੀਆਂ ਆ ਉਹ ਹੋਣ ਜਾ ਰਹੀਆਂ ਆ। ਆਲਰੇਡੀ ਅਰਲੀ ਵੋਟਿੰਗ ਦੇ ਰੈਕਡ ਜਿਹੜੇ ਆ ਉੱਥੇ ਟੁੱਟ ਚੁੱਕੇ ਆ। ਤਕਰੀਬਨ 3 ਮਿਲੀਅਨ ਲੋਕਾਂ ਨੇ ਜਾਰਜੀਆ ਦੇ ਨਿਵਾਸੀਆਂ ਨੇ ਜਿਹੜੇ ਆ ਉਹਨਾਂ ਨੇ ਆਲਰੇਡੀ ਅਰਲੀ ਵੋਟਿੰਗ ਜਿਹੜੀ ਉਹ ਕਰ ਦਿੱਤੀ ਆ। ਕੱਲ੍ਹ ਨੂੰ ਪੂਰਾ ਜਿਹੜਾ ਆ ਉੱਥੇ ਜ਼ੋਰ ਲੱਗਣ ਵਾਲਾ ਹੈਗਾ ਆ ਅਤੇ ਇਹ ਵੀ ਜਿਹੜਾ ਦੱਸਿਆ ਜਾ ਰਿਹਾ ਵੀ ਅੱਜ ਸ਼ਾਇਦ ਰਾਸ਼ਟਰਪਤੀ ਟਰੰਪ ਉੱਥੇ ਜਾ ਰਹੇ ਨੇ ਅਤੇ ਉੱਧਰ ਪ੍ਰੈਜ਼ੀਡੈਂਟ ਇਲੈਕਟ ਅਤੇ ਵਾਈਸ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਅਤੇ ਕਮਲਾ ਹੈਰਿਸ ਇਹ ਵੀ ਕਹਿੰਦੇ ਆ 2 ਇਵੈਂਟਸ ਜਿਹੜੀਆਂ ਆ ਅੱਜ ਜਾਰਜੀਆ ਦੇ ਵਿੱਚ ਕਰਨ ਜਾ ਰਹੇ ਨੇ। ਸੋ ਦਾ ਜਿਹੜਾ ਆ ਪੂਰਾ ਸੈਨੇਟ ਦਾ ਜਿਹੜਾ ਆ ਇਹਨਾਂ 2 ਸੀਟਾਂ ਦੇ ਉੱਤੇ ਲੱਗਾ ਪਿਆ ਹੈਗਾ ਆ ਜਿਸ ਕਰਕੇ ਸੈਨੇਟ ਦੀ ਮੈਜੋਰਟੀ ਕੰਟਰੋਲ ਜਿਹੜਾ ਆ ਉਹ ਕਿਸ ਦੇ ਕੋਲ ਜਾਊਗਾ ਇਸ ਦੀ ਜਿਹੜੀ ਆ ਉਹ ਫੈਸਲਾ ਕੱਲ੍ਹ ਨੂੰ ਜਿਹੜਾ ਉਹ ਹੋ ਜਾਣਾ ਆ। ਆਲਰੇਡੀ ਜਿਹੜੀ ਰਾਸ਼ਟਰਪਤੀ ਟਰੰਪ ਦੀ ਜਿਹੜੀ ਕਾਲ ਆ ਉੱਥੇ ਰਿਪਬਲਿਕਨ ਪਾਰਟੀ ਦੇ ਹੀ ਨੇ ਉੱਥੇ ਦੇ ਸੈਕਟਰੀ ਆਫ ਸਟੇਟ ਬ੍ਰੈਡ ਰੈਫਨਸਬਰਗਰ ਉਸ ਦੇ ਕਰਕੇ ਕਾਫੀ ਜਿਹੜਾ ਆ ਉਹ ਵਿਵਾਦ ਆਲਰੇਡੀ ਜਿੱਦਾਂ ਆਪਾਂ ਦੱਸਿਆ ਵੀ ਭਖ ਚੁੱਕਾ ਹੋਇਆ ਆ। ਉੱਧਰ ਰਾਸ਼ਟਰਪਤੀ ਟਰੰਪ ਦੇ ਕਾਫੀ ਚਿਰ ਦੇ ਪੁਰਾਣੇ ਜਿਹੜੇ ਸਾਥੀ ਹੈਗੇ ਨੇ ਸੈਨੇਟਰ ਜਿਹੜੇ ਟਿਮ ਕਾਟਨ
ਉਹਨਾਂ ਨੇ ਜਿਹੜੇ 1 ਦਰਜਨ ਸੈਨੇਟਰ ਜਿਨ੍ਹਾਂ ਨੇ ਕਿਹਾ ਵੀ ਅਸੀਂ ਆਪਣਾ ਜਿਹੜਾ ਨਤੀਜਿਆਂ ਦੇ ਉੱਤੇ ਜਿਹੜਾ ਪਰਸੋਂ ਨੂੰ ਹੋਣਾ ਹੈ 6 ਤਰੀਕ ਨੂੰ ਕਾਂਗਰਸ ਦੇ ਵਿੱਚ ਜਿਹੜਾ ਸੁਣਾਇਆ ਜਾਣਾ ਇਲੈਕਟਰਲ ਕਾਲਜ ਦਾ, ਉਸ ਦਾ ਵਿਰੋਧ ਕਰਾਂਗੇ। ਉਹਨਾਂ ਨੇ ਕਿਹਾ ਵੀ ਮੈਂ ਇਸ ਚੀਜ਼ ਦਾ ਵਿਰੋਧ ਉਹ ਨਹੀਂ ਕਰੂੰਗਾ। ਉਹਨਾਂ ਨੇ ਕਿਹਾ ਵੀ ਸੰਵਿਧਾਨ ਦੇ ਵਿੱਚ ਜਿਹੜੇ ਆਪਣੇ ਫਾਊਂਡਰਸ ਆ ਉਹਨਾਂ ਨੇ ਕਿਹਾ ਸੀਗਾ ਵੀ ਇਲੈਕਸ਼ਨ ਦੇ ਨਤੀਜਿਆਂ ਦੇ ਫੈਸਲੇ ਸਟੇਟਾਂ ਦੇ ਉੱਤੇ, ਸਟੇਟਸ ਦੇ ਕੋਲ, ਸੂਬਿਆਂ ਦੇ ਕੋਲ ਰਹਿਣੇ ਚਾਹੀਦੇ ਆ, ਕਾਂਗਰਸ ਦੇ ਕੋਲ ਨਹੀਂ। ਕਹਿੰਦੇ ਵੀ ਇੱਕ ਨਵਾਂ ਗਲਤ ਪ੍ਰੈਸੀਡੈਂਟ ਜਿਹੜਾ ਉਹ ਸੈੱਟ ਹੋ ਜਾਊਗਾ ਵੀ ਕਾਂਗਰਸ ਦੇ ਵਿੱਚ ਫਿਰ ਜਿਸ ਦੀ ਵੀ ਮੈਜੋਰਟੀ ਹੋਵੇਗੀ ਉਹ ਆਪਣੇ ਪੱਧਰ ਦੇ ਉੱਤੇ ਆਪਣੇ ਹਿਸਾਬ ਦੇ ਨਾਲ ਇਲੈਕਟਰਲ ਕਾਲਜ ਦੇ ਨਤੀਜਿਆਂ ਦੇ ਉਲਟ ਜਿਹੜਾ ਆ ਉਹ ਫੈਸਲਾ ਜਿਹੜਾ ਦੇਣ ਦੀ ਕੋਸ਼ਿਸ਼ ਜਿਹੜੀ ਕਰੂਗੀ। ਕਹਿੰਦੇ ਵੀ ਇਹ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲੋਕਾਂ ਦੇ ਕੋਲ ਆ, ਇਲੈਕਟਰਲ ਕਾਲਜ ਦੇ ਕੋਲ ਆ, ਨਾ ਕਿ ਕਾਂਗਰਸ ਦੇ ਕੋਲ। ਕਾਂਗਰਸ ਦੇ ਵਿੱਚ ਮਹਿਜ ਇੱਕ ਉਪਚਾਰਕ ਜਿਹੜੀ ਉਸਨੇ ਭੂਮਿਕਾ ਜਿਹੜੀ ਉਹ ਨਿਭਾਉਣੀ ਹੁੰਦੀ ਅਖੀਰ ਦੇ ਵਿੱਚ ਵੀ ਆਹ ਇਲੈਕਟਰਲ ਕਾਲਜ ਦੀਆਂ ਜਿਹੜੀਆਂ ਵੋਟਾਂ ਆਈਆਂ ਆ ਆਹ ਸੂਬੇ ਦੇ ਵਿੱਚ ਇੰਨੀਆਂ ਗਈਆਂ, ਇਸ ਕੈਂਡੀਡੇਟ ਨੂੰ ਗਈਆਂ ਆ, ਅਤੇ ਇਸ ਦੇ ਨਾਲ ਜਿਹੜਾ ਆ ਇੱਦਾਂ ਕਰਨਾ ਚਾਹੀਦਾ ਆ, ਨਾ ਕਿ ਕਾਂਗਰਸ ਇਹ ਦਵੇ ਵੀ ਇਸ ਤਰੀਕੇ ਦੇ ਨਾਲ। ਕਈ ਡੈਮੋਕ੍ਰੇਟਸ ਨੇ ਤਾਂ ਜਿਹੜੇ ਸੈਨੇਟਰ ਟੈਡ ਕਰੂਜ਼ ਅਤੇ ਉਹਨਾਂ ਦੇ ਜਿਹੜੇ 11 ਹੋਰ ਸਾਥੀ ਆ ਉਹਨਾਂ ਨੂੰ ਸੈਡੇਸ਼ਨ ਦੇ ਚਾਰਜਿਸ ਉਹਨਾਂ ਉੱਤੇ ਕਹਿੰਦੇ ਲਾਉਣ ਦੀ ਕੋਸ਼ਿਸ਼ ਜਿਹੜੀ ਉਹ ਲਾਉਣੇ ਚਾਹੀਦੇ ਆ। ਕਹਿੰਦੇ ਵੀ ਇਹ ਲੋਕਾਂ ਦੀ ਅਮਰੀਕਨ ਇਲੈਕਸ਼ਨਸ ਆ ਉਸ ਦੇ ਉਲਟ ਜਿਹੜਾ ਆ ਇਹ ਭੁਗਤਣਾ ਚਾਹੁੰਦੇ ਆ ਅਤੇ ਉਸ ਦੇ ਉਲਟ ਜਾ ਕੇ ਆਪਣੇ ਪਸੰਦੀਦਾ ਕੈਂਡੀਡੇਟ ਨੂੰ ਜਿਹੜਾ ਉਹ ਜਿਤਾਉਣਾ ਚਾਹੁੰਦੇ ਨੇ। ਅਤੇ ਇਸ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਜਿਹੜਾ ਕਿਤੇ ਨਾ ਕਿਤੇ ਵਿਵਾਦ ਤਾਂ ਹੁਣ ਲੰਮੇ ਸਮੇਂ ਤੋਂ ਹੀ ਚੱਲ ਰਿਹਾ ਹੈ, ਇਲੈਕਸ਼ਨ ਦੇ ਦਿਨ ਤੋਂ ਲੈ ਕੇ ਤੇ ਹੁਣ ਤੱਕ ਜਿਹੜਾ ਵਿਵਾਦ ਦੇ ਵਿੱਚ ਹੀ ਇਹ ਨਤੀਜੇ ਜਿਹੜੇ ਉਹ ਘਿਰੇ ਹੋਏ ਹੈਗੇ ਨੇ। ਆਲਰੇਡੀ ਸੈਨੇਟ ਜਿਹੜੇ ਮੈਜੋਰਟੀ ਲੀਡਰ ਮਿਚ ਮਕੌਨਲ ਉਹਨਾਂ ਨੇ GOP ਦੇ ਮੈਂਬਰਸ ਨੂੰ ਕਿਹਾ ਸੀ ਵੀ ਕੰਟੈਸਟ ਜਿਹੜਾ ਇਹ ਨਾ ਕਰਨ ਇਲੈਕਸ਼ਨ ਦੇ ਜਿਹੜੇ ਉਹ ਰਿਜ਼ਲਟਸ ਨੂੰ। ਸੋ ਉਸ ਦੇ ਨਾਲ ਜਿਹੜੇ ਮਿਟ ਰੋਮਨੀ ਸੈਨੇਟਰ ਆ ਉਹਨਾਂ ਨੇ, ਬੈਨ ਸਾਸ ਜਿਹੜੇ ਆ ਉਹਨਾਂ ਸਾਰਿਆਂ ਨੇ ਟੈਡ ਕਰੂਜ਼ ਦੇ ਇਸ ਮੂਵ ਨੂੰ ਜਿਹੜਾ ਉਹ ਗਲਤ ਕਰਾਰ ਦਿੱਤਾ ਹੈ ਅਤੇ ਉਸ ਦੇ ਖਿਲਾਫ ਜਿਹੜੇ ਉਹ ਬੋਲੇ ਨੇ ਅਤੇ ਕਹਿੰਦੇ ਵੀ ਕਾਫੀ ਡੇਂਜਰਸ ਪਲੋਏ ਜਿਹੜਾ ਆ ਉਹ ਹੋ ਸਕਦਾ ਆ। ਸੋ ਅਤੇ ਇੱਥੋਂ ਤੱਕ ਕਿ ਜਿਹੜੇ ਰਾਸ਼ਟਰਪਤੀ ਟਰੰਪ ਦੇ ਕਾਫੀ ਨਜ਼ਦੀਕੀ ਦੋਸਤ ਕਹਿ ਸਕਦੇ ਹਾਂ ਅਤੇ ਜਿਹੜੇ ਸੈਨੇਟਰ ਲਿੰਡਸੀ ਗ੍ਰਾਹਮ ਆ ਉਹਨਾਂ ਨੇ ਵੀ ਜਿਹੜਾ ਆ ਇਸ ਨੂੰ ਕਿਹਾ ਵੀ ਇਹ ਇੱਕ ਪੋਲੀਟੀਕਲ ਡੌਜ ਹੈਗਾ ਆ ਅਤੇ ਇਸ ਦੀ ਰਿਐਲਿਟੀ ਬਣਨ ਦੇ ਜਿਹੜੇ 0 ਚਾਂਸ ਇਹ ਹੈਗੇ ਨੇ। ਆਲਰੇਡੀ ਕਾਫੀ ਜਿਹੜੇ ਮਾਹਰ ਆ ਉਹਨਾਂ ਨੇ ਇਸ ਦਾ ਇਹ ਜ਼ਿਕਰ ਕੀਤਾ ਆ ਵੀ ਇੱਦਾਂ ਕਰਨ ਦੇ ਨਾਲ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਆ ਉਸ ਨੂੰ ਔਪਚਾਰਿਕ ਤੌਰ ਦੇ ਉੱਤੇ ਪ੍ਰੈਜ਼ੀਡੈਂਟ ਘੋਸ਼ਿਤ ਕਰਨ ਦੇ ਵਿੱਚ ਕੁਛ ਘੰਟਿਆਂ ਦੀ ਦੇਰੀ ਹੋ ਸਕਦੀ ਆ, ਪਰ ਨਤੀਜੇ ਉਲਟ ਜਾਣਗੇ। ਇਹ ਹੋਣਾ ਜਿਹੜਾ ਉਹ ਸੰਭਵ ਨਹੀਂ ਹੈਗਾ। ਰਾਸ਼ਟਰਪਤੀ ਟਰੰਪ ਨੇ ਕੱਲ੍ਹ ਦੇ ਵਿੱਚ ਜਿਹੜਾ ਇੱਕ ਵਾਰੀ ਫੇਰ ਕਿਹਾ, ਕਹਿੰਦੇ ਵੀ ਮੈਂ ਅਸਲੀ ਨੰਬਰ ਜਿਹੜੀ ਰੈਲੀ ਕਰਨੀ ਹੈਗੀ ਜਾਰਜੀਆ ਦੇ ਵਿੱਚ ਉਸ ਦਿਨ, ਅਤੇ ਜਾਂ ਫਿਰ ਜਿਹੜੇ ਆ 6 ਤਰੀਕ ਨੂੰ ਜਿੱਦਣ ਕਾਂਗਰਸ ਦੇ ਵਿੱਚ ਇਲੈਕਟਰਲ ਕਾਲਜ ਦੀਆਂ ਵੋਟਾਂ ਗਿਣੀਆਂ ਜਾਣੀਆਂ ਆ ਉਸ ਦਿਨ ਜਿਹੜੇ ਆ ਉਹ ਆਂਕੜੇ ਪੇਸ਼ ਕੀਤੇ ਜਾਣਗੇ। ਸੋ ਕਾਫੀ ਇਸ ਟਾਈਮ ਗੁੱਥਾ ਬਣਦਾ ਜਿਹੜਾ ਉਹ ਜਾ ਰਿਹਾ ਆ। ਅਤੇ ਜੇ ਸੋਚ ਰਹੇ ਸੀ ਵੀ 2024 ਦੇ ਵਿੱਚ ਇਹ ਦੁਬਾਰਾ ਇਲੈਕਸ਼ਨ ਦੇ ਲਈ ਆਉਣਗੇ ਅਤੇ ਇੱਦਾਂ ਲੱਗ ਰਿਹਾ ਵੀ ਰਾਈਟ ਨਾਓ ਜਿਹੜੇ ਪੋਲੀਟੀਕਲ ਵਿਵਾਦ ਜਿਹੜੇ ਬਣਦੇ ਜਾ ਰਹੇ ਆ ਵੀ ਉਹ ਕਿਤੇ ਆਪਣੇ ਪੈਰ ਦੇ ਉੱਤੇ ਕੁਹਾੜਾ ਹੀ ਜਿਹੜਾ ਆ ਉਹ ਨਾ ਮਾਰ ਰਹੇ ਹੋਣ। ਜੀ ਅਗਲੀ ਖਬਰ ਕੈਨੋਸ਼ਾ ਵਿਸਕੌਨਸਨ ਤੋਂ ਆ ਰਹੀ ਆ। ਸਰੋਤਿਆਂ ਨੂੰ ਯਾਦ ਹੋਊਗਾ ਕੁਛ ਮਹੀਨੇ ਪਹਿਲਾਂ ਜਦੋਂ ਬਲੈਕ ਲਾਈਵ ਮੈਟਰਸ ਵਾਲੇ ਪ੍ਰੋਟੈਸਟ ਹੋਏ ਸੀ ਤਾਂ ਇੱਕ 26 ਸਾਲਾਂ ਦਾ ਜਿਹੜਾ ਗੋਰੇ ਮੂਲ ਦਾ ਗ੍ਰੈਗ ਗ੍ਰੋਸਕਰੂਜ਼ ਸੀ ਉਸਨੇ 2 ਜਾਣਿਆਂ ਨੂੰ ਗੋਲੀਆਂ ਦੇ ਨਾਲ ਕਾਇਲ ਰਿਟਨਹਾਊਸ ਨੇ ਮਾਰਿਆ ਸੀ। ਕਾਇਲ ਨੇ ਮਾਰਤਾ ਸੀ। ਉਸਦੀ ਏਜ ਜਿਹੜੀ ਸੀ 19 ਸਾਲਾਂ ਤੋਂ ਘੱਟ ਸੀ, ਸੌਰੀ। ਤੇ ਜਿਹੜਾ ਮਰਨ ਵਾਲਿਆਂ ਦੇ ਵਿੱਚ ਗੇਜ ਗ੍ਰੋਕਰੋਜ਼ ਕਰਕੇ 26 ਸਾਲਾਂ ਦਾ ਸੀ, ਉਹਦੇ ਪੇਰੈਂਟਸ ਨੇ ਹੁਣ $20 ਮਿਲੀਅਨ ਦਾ ਜਿਹੜਾ ਸੂਹ ਆ ਉਹ ਸਿਟੀ ਨੂੰ ਕੀਤਾ ਹੈਗਾ ਤੇ ਸਿਟੀ ਨੇ ਇਸ ਨੂੰ ਕੰਟਰੋਲ ਨਹੀਂ ਕੀਤਾ। ਇਹ ਵੀ ਸਰੋਤਿਆਂ ਨੂੰ ਯਾਦ ਹੋਊਗਾ ਵੀ ਇਹ 17 ਸਾਲਾਂ ਦਾ ਸੀਗਾ, ਇਹ ਇਲੀਨੋਇਸ ਸਟੇਟ ਤੋਂ ਸੀ, ਗੁਆਂਢੀ ਸਟੇਟ ਤੋਂ ਸੀ, ਤੇ ਉੱਥੇ ਆਇਆ ਹੋਇਆ ਸੀ ਤੇ ਸ਼ਰੇਆਮ ਜਿਹੜੀ ਆ ਕਾਫੀ ਜਿਹੜੀ ਆ ਬੈਂਡ ਗਨ ਹੈਗੀ ਆ ਉਹ ਲੈ ਕੇ ਇਹ ਚਲਾ ਰਿਹਾ ਸੀ ਤੇ ਪੁਲਿਸ ਨੇ ਉਸ ਨੂੰ ਕੰਟਰੋਲ ਨਹੀਂ ਕੀਤਾ ਤੇ ਜਿਹਦੇ ਨਾਲ 2 ਲੋਕਾਂ ਦੀ ਜਿਹੜੀ ਮੌਤ ਹੋ ਗਈ ਹੈਗੀ ਆ। ਜੀ ਬਿਲਕੁਲ। ਸੋ ਹੁਣ ਉਸੇ ਬੇਸ ਦੇ ਉੱਤੇ 20 ਮਿਲੀਅਨ ਦਾ ਜਿਹੜਾ ਆ ਜਿਹਨਾਂ 2 ਜਣਿਆਂ ਦੀ ਮੌਤ ਹੋਈ ਸੀ ਉਹਨਾਂ ਦੇ ਪੇਰੈਂਟਸ ਵੱਲੋਂ ਸਿਟੀ ਆਫ ਕੈਨੋਸ਼ਾ ਨੂੰ ਸੂ ਕੀਤਾ ਗਿਆ ਹੈਗਾ। ਜੀ
ਬਿਲਕੁਲ। ਸੋ ਇਹ ਕਾਫੀ ਜਿਹੜਾ ਇਸ ਟਾਈਮ ਇਹ ਵੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਸੋ ਕਿਉਂਕਿ ਇਹ ਉਮਰ ਇਹਦੀ 18 ਤੋਂ ਥੱਲੇ ਸੀਗੀ, ਸੋ ਦੇਖਦੇ ਹਾਂ ਵੀ ਇਸ ਨੂੰ ਜੁਵਨਾਈਲ ਜਾਂ ਐਜ਼ ਏ ਅਡਲਟ ਕਿੱਦਾਂ ਜਿਹੜਾ ਆ ਉਹ ਉਸ ਤਰੀਕ ਦੇ ਵਿੱਚ ਜਿਹੜਾ ਉਹ ਰੱਖਿਆ ਜਾਵੇਗਾ। ਸੋ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੀ ਇਸ ਨੇ ਇਹ ਬੰਦੂਕ ਆ ਉਹ ਹਾਸਲ ਜਿਹੜੀ ਉਹ ਕੀਤੀ ਸੀ ਅਤੇ ਦੂਜੇ ਸੂਬੇ ਤੋਂ ਆ ਕੇ ਇਸ ਤਰੀਕੇ ਦੇ ਨਾਲ ਉੱਥੇ ਆ ਕੇ ਇਹਨੇ ਗੋਲੀਆਂ ਜਿਹੜੀਆਂ ਉਹ ਚਲਾਈਆਂ ਸੀਗੀਆਂ। ਸੋ ਲੈਟਸ ਸੀ ਜਿਹੜਾ ਆਉਣ ਵਾਲੇ ਸਮੇਂ 'ਚ ਕੀ ਬਣਦਾ ਆ। ਅਤੇ ਹਰਜੋਤ ਸਿੰਘ ਜੀ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਆਪਾਂ ਇੱਦਾਂ ਹੀ ਜਾਰੀ ਰੱਖਾਂਗੇ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM। ਜੇਕਰ ਤੁਹਾਡੀ 30 ਸਾਲ ਦੀ ਮਾਰਗੇਜ ਦਾ ਇੰਟਰਸਟ ਰੇਟ 3.75% ਤੋਂ ਵੱਧ ਹੈ, ਜਾਂ ਤੁਸੀਂ ਪ੍ਰਾਈਵੇਟ ਮਾਰਗੇਜ ਇੰਸ਼ੋਰੈਂਸ ਪੇ ਕਰ ਰਹੇ ਹੋ, ਜਾਂ ਫਿਰ ਡੈਬਿਟ ਕੰਸੋਲੀਡੇਟ ਕਰਕੇ ਕਿਸ਼ਤ ਛੋਟੀ ਕਰਨੀ ਹੈ, ਜਾਂ ਕੈਸ਼ ਆਊਟ ਕਰਨਾ ਚਾਹੁੰਦੇ ਹੋ, ਤਾਂ ਅੱਜ ਹੀ ਆਲ ਟਾਈਮ ਰੀਅਲਟੀ ਐਂਡ ਮਾਰਗੇਜ ਦੇ ਓਨਰ ਅਤੇ ਬ੍ਰੋਕਰ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਕਾਲ ਕਰੋ ਅਤੇ ਆਪਣਾ ਲੋਨ ਰੀਫਾਈਨਾਂਸ ਕਰਾ ਲਵੋ। ਇੰਟਰਸਟ ਰੇਟ ਹੁਣ ਬਹੁਤ ਹੀ ਘੱਟ ਹੋਏ ਹਨ, ਇਸ ਦਾ ਫਾਇਦਾ ਲਵੋ। ਵੇਖਿਓ ਕਿਤੇ ਮੌਕਾ ਖੁੰਝ ਨਾ ਜਾਵੇ। ਜੇਕਰ ਤੁਸੀਂ ਬਿਲਡਰ ਕੋਲੋਂ ਨਵਾਂ ਘਰ ਖਰੀਦਣਾ ਹੈ ਅਤੇ 50% ਬ੍ਰੋਕਰ ਕਮਿਸ਼ਨ ਵਾਪਸ ਲੈਣਾ ਚਾਹੁੰਦੇ ਹੋ, ਤਾਂ ਪਹਿਲੀ ਵਾਰ ਘਰ ਵੇਖਣ ਜਾਣ ਸਮੇਂ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਆਪਣੇ ਨਾਲ ਲੈ ਕੇ ਜਾਵੋ। ਬਿਲਡਰ ਰਜਿਸਟ੍ਰੇਸ਼ਨ ਫਾਰਮ ਵਿੱਚ ਉਹਨਾਂ ਦਾ ਨਾਮ ਆਪਣੇ ਏਜੰਟ ਦੇ ਤੌਰ ਤੇ ਭਰਨਾ ਨਾ ਭੁੱਲਣਾ। ਸਰਦਾਰ ਹੁੰਦਲ ਬਿਲਡਰ ਵੱਲੋਂ ਉਹਨਾਂ ਨੂੰ ਮਿਲੇ ਕਮਿਸ਼ਨ ਵਿੱਚੋਂ 50% ਤੁਹਾਨੂੰ ਦੇ ਦੇਣਗੇ। ਨਵਾਂ ਘਰ ਬੁੱਕ ਕਰਨ, ਹੋਮ ਲੋਨ ਜਾਂ ਫਿਰ ਰੀਫਾਈਨਾਂਸ ਕਰਵਾਉਣ ਲਈ ਕਾਲ ਕਰ ਸਕਦੇ ਹੋ 5593559464 ਜਾਂ ਫਿਰ 2099186464। DRE number 01839828, NMLS ID 162808। All loans approval are subject to lender underwriting। ਬੰਬੇ ਇੰਡੀਅਨ ਕੁਜ਼ੀਨ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜ ਅਤੇ ਨਾਨ ਵੈਜ, ਨਾਰਥ ਇੰਡੀਅਨ, ਅਮਰੀਕਨ ਅਤੇ ਮੈਕਸੀਕਨ ਫੂਡ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ। ਖਾਣਾ ਫੋਨ ਤੇ ਆਰਡਰ ਕਰਕੇ ਟੂ ਗੋ ਵੀ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਅੰਗਰੇਜ਼ ਸਿੰਘ, ਰਿੱਕੀ ਸਿੰਘ ਜਾਂ ਫਿਰ JD ਸਿੰਘ ਨਾਲ। 559-258-1600, 5592581600। ਬੰਬੇ ਇੰਡੀਅਨ ਕੁਜ਼ੀਨ, 2885 ਈਸਟ ਜੈਨਸਨ ਐਵੀਨਿਊ, ਫ੍ਰੈਸਨੋ। ਸ਼ੈਵਰਨ ਗੈਸ ਸਟੇਸ਼ਨ ਦੇ ਵਿੱਚ। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। सुनो जी, आज ते कुछ खट्टा मिठा ते करारा करारा खान दा दिल करदा है। की खाओगे आज? लो फिर चक्को फोन ते करो ऑर्डर अपने नाल दे शिकागो पिज़्ज़ा ट्विस्ट ते। हुणे 2 नवे फ्लेवर्स कढे ने इन्हां ने, अचारी पिज़्ज़ा ते मंचूरियन पिज़्ज़ा। भावें चिकन वाला मंगवाओ ते भावें पनीर वाला, विंगा दी ते गल ही कोई होर है। बस उंगलियां चटदे रहो। नाल ही मैं ऑर्डर कर दी हां इन्हां दा स्पेशल शाही पनीर ते बटर चिकन पास्ता। बच्चे बड़े शौक नाल खांदे ने। जी हां, शिकागो पिज़्ज़ा ट्विस्ट दी नवी लुक ते नवी स्वादां नू एंजॉय करो। ਇੱਥੇ ਹਰ ਰੋਜ਼ ਐਗਲੈਸ ਡੋ ਅਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕੀਤੇ ਜਾਂਦੇ ਨੇ। ਵੈਜ ਅਤੇ ਨਾਨ ਵੈਜ ਪੀਜ਼ਾਸ ਦਾ ਸਵਾਦ ਲੈਣ ਲਈ ਆਪਣੀ ਨੀਅਰੈਸਟ ਲੋਕੇਸ਼ਨ ਤੇ ਫੋਨ ਕਰੋ। ਫ੍ਰੈਸਨੋ ਵਿੱਚ 2 ਲੋਕੇਸ਼ਨਸ, ਸ਼ਾਹ ਅਤੇ ਮਾਰਕਸ ਦੇ ਕਾਰਨਰ ਤੇ, ਕਿੰਗਸ ਕੈਨੀਅਨ ਅਤੇ ਕਲੋਵਿਸ ਦੇ ਕਾਰਨਰ ਤੇ, ਹੰਡਨ ਅਤੇ ਕਲੋਵਿਸ ਦੇ ਕਾਰਨਰ ਤੇ, ਸੈਲਮਾ ਵਿੱਚ ਮੈਕਾਲ ਐਵੇਨਿਊ ਤੇ ਅਤੇ ਵਿਜ਼ਾਲੀਆ ਵਿੱਚ ਮੂਨੀ ਬੁਲੇਵਰਡ। ਤੇ ਵਧੇਰੇ ਜਾਣਕਾਰੀ ਲਈ ਅਤੇ ਆਨਲਾਈਨ ਆਰਡਰ ਕਰਨ ਲਈ ਲੌਗਇਨ ਕਰੋ chicagospizzatwist.com ਤੇ। ਸਵਾਦ ਦਾ ਅਸਲੀ ਬਾਦਸ਼ਾਹ Chicago's Pizza Twist। खुशियां दे रंग मानो करी हाउस वालियां दे संग एसलन ते वेस्ट कॉर्नर ते नॉर्थ पॉइंट इवेंट सेंटर बैंक्वेट हॉल 300 कारां दी पार्किंग वाला खुला डुला ते नवा नकोर हाल। इको समय ते 600 ते 200 बंदियां वाली गैदरिंग दी कोई भी पार्टी कर सकदे हो।
ਇੱਕੋ ਜਗ੍ਹਾ ਤੇ ਖਾਣਾ ਤੇ ਡੈਕੋਰੇਸ਼ਨ ਦਾ ਵੀ ਪ੍ਰਬੰਧ ਹੈ ਤੇ ਉਹ ਵੀ ਸਾਰਾ ਕੁਝ ਡਿਸਕਾਊਂਟ ਰੇਟ ਤੇ। ਓਪਨ ਏਰੀਆ ਪੈਟੀਓ ਵੀ ਹੈ। 300 ਕਾਰਾਂ ਦੀ ਖੁੱਲੀ ਪਾਰਕਿੰਗ। ਕੜੀ ਹਾਊਸ ਵਾਲਿਆਂ ਦਾ ਹੁਣ ਦੂਸਰਾ ਰੈਸਟੋਰੈਂਟ ਵੀ ਖੁੱਲ ਗਿਆ ਹੈ। 50 ਬੰਦਿਆਂ ਤੋਂ ਲੈ ਕੇ 5000 ਬੰਦਿਆਂ ਦੀ ਪੂਰੇ ਕੈਲੀਫੋਰਨੀਆ ਦੇ ਵਿੱਚ ਇੱਕੋ ਸਮੇਂ ਕੇਟਰਿੰਗ ਕਰਦੇ ਨੇ। ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ ਲੈਣ ਲਈ ਹਰਮਨ ਬਾਵਾ ਨੂੰ ਕਾਲ ਕਰੋ 747 258 8820 747-258-8820 559 558 8643 559-55 ਵੇਰਕਾ ਵਾਲੇ ਹੁਣ ਲੈ ਕੇ ਆਏ ਹਨ 6 ਖਾਨਿਆਂ ਵਾਲੀਆਂ ਪਲੇਟਸ ਜਿਹੜੀਆਂ ਕਿ ਖਾਸ ਤੌਰ ਤੇ ਕਾਰਨ ਦੇ ਨਾਲ ਤਿਆਰ ਕੀਤੀਆਂ ਗਈਆਂ ਹਨ ਅਤੇ ਇਹਨਾਂ ਦਾ ਤੁਹਾਡੀ ਸਿਹਤ ਤੇ ਕੋਈ ਵੀ ਮਾੜਾ ਅਸਰ ਨਹੀਂ ਹੋਵੇਗਾ। ਇਹਨਾਂ ਪਲੇਟਾਂ ਦੇ ਖਾਨੇ ਬੜੇ ਡੂੰਘੇ ਹਨ ਅਤੇ ਪਲੇਟਾਂ ਬੜੀਆਂ ਮਜ਼ਬੂਤ ਹਨ। ਕਿਸੇ ਵੀ ਤਰ੍ਹਾਂ ਦੀ ਕੇਟਰਿੰਗ, ਅਖੰਡ ਪਾਠ ਸਾਹਿਬ ਜਾਂ ਘਰ ਦੇ ਵਿੱਚ ਹੋਵੇ ਕੋਈ ਵੀ ਪਾਰਟੀ ਤਾਂ ਅੱਜ ਹੀ ਲੈ ਕੇ ਆਓ ਵੇਰਕਾ ਵਾਲਿਆਂ ਤੋਂ 6 ਖਾਨਿਆਂ ਵਾਲੀਆਂ ਪਲੇਟਾਂ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 408 292 0500 4082920500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਅਗਲੀਆਂ ਖਬਰਾਂ ਵੱਲ ਚਲੀਏ। ਅੱਜ UK ਪਹਿਲਾ ਮੁਲਕ ਬਣ ਗਿਆ ਜਿਸ ਨੇ ਪਹਿਲਾਂ ਹੀ ਐਸਟਰਾਜ਼ੇਨੇਕਾ ਜਿਹੜਾ ਵੈਕਸੀਨੇਸ਼ਨ ਆ ਉਹ ਲਾਣਾ ਸ਼ੁਰੂ ਕਰ ਦਿੱਤਾ ਹੈਗਾ ਆ। ਸੋ 82 ਸਾਲਾਂ ਦਾ ਇੱਕ ਬਜ਼ੁਰਗ ਬਰਾਇਨ ਪਿੰਕਰ ਨਾਮ ਦਾ, ਜਿਸ ਨੂੰ ਜਿਹੜਾ ਕਿ ਡਾਇਲਿਸਿਸ ਦੇ ਉੱਤੇ ਹੈਗਾ, ਉਸ ਨੂੰ ਜਿਹੜਾ ਆ ਇਹ ਆਕਸਫੋਰਡ ਐਸਟਰਾਜ਼ੇਨੇਕਾ ਜਿਹੜਾ ਵੈਕਸੀਨ ਆ ਇਹ ਅੱਜ ਸਵੇਰੇ ਦਿੱਤਾ ਗਿਆ ਹੈਗਾ। ਤੇ ਉਹ ਕਹਿੰਦਾ ਵੀ ਮੈਂ ਬਹੁਤ ਖੁਸ਼ ਹੈਗਾ ਆ ਵੀ ਇਹਦੇ ਨਾਲ ਹੁਣ ਮੈਨੂੰ ਥੋੜਾ ਲਾਈਫ ਜਿਹੜੀ ਆ ਉਹ ਨੋਰਮਲ ਲੱਗੂਗੀ ਆਉਣ ਵਾਲੇ ਸਮੇਂ ਦੇ ਵਿੱਚ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜੂਲੀਅਨ ਅਸਾਂਜ ਜਿਹੜਾ ਸੀਗਾ ਸਾਰੇ ਜਣੇ ਜਾਣਦੇ ਆ ਵਿਕੀਲੀਕ ਵਾਲਾ ਜਿਹੜਾ ਮਾਮਲਾ ਆ ਉਸ ਨੂੰ ਲੈ ਕੇ ਵੀ ਇਸ ਦੇ ਉੱਤੇ ਇਹ ਦੋਸ਼ ਅਮਰੀਕਾ ਦੇ ਵਿੱਚ ਸੀਗੇ ਵੀ ਇਸ ਨੇ ਜਿਹੜਾ ਅਮਰੀਕੀ ਸੀਕਰੇਟਸ ਆ ਉਹ ਸਾਰਿਆਂ ਦੇ ਸਾਹਮਣੇ ਜਿਹੜੇ ਉਹ ਪੇਸ਼ ਕੀਤੇ ਆ ਅਤੇ ਐਸਪੀਓਨਾਜ ਐਕਟ ਦੇ ਤਹਿਤ ਇਸ ਦੇ ਖਿਲਾਫ ਜਿਹੜੇ ਚਾਰਜਿਸ ਆ ਉਹ ਲਾਏ ਗਏ ਸੀ। ਕੁਛ ਸਾਲ ਪਹਿਲਾਂ ਬੜੇ ਨਾਟਕੀ ਘਟਨਾਕ੍ਰਮ ਦੇ ਵਿੱਚ ਜਦੋਂ ਇਹ ਐਕਵਾਡੋਰ ਦੀ ਅੰਬੈਸੀ ਤੋਂ ਬਾਹਰ ਆਇਆ ਸੀ ਅਤੇ ਉੱਥੇ UK ਦੇ ਵਿੱਚ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਤੋਂ ਬਾਅਦ ਦੇ ਵਿੱਚ US ਨੇ ਇਸ ਦੀ ਹਵਾਲਗਿਰੀ ਦੀ ਜਿਹੜੀ ਮੰਗ ਆ ਉਹ ਕੀਤੀ ਸੀ, ਐਕਸਟਰਾਡਾਈਟ ਕਰਨ ਦੇ ਲਈ ਆਖਿਆ ਗਿਆ ਸੀ। ਪਰ ਅੱਜ UK ਦੇ ਇੱਕ ਜੱਜ ਆ ਉਸ ਦੇ ਦੁਆਰਾ ਅਸਾਂਜੇ ਦੀ ਜਿਹੜੀ ਐਕਸਟ੍ਰੈਡੀਸ਼ਨ ਆ ਹਵਾਲਗਿਰੀ ਆ ਅਮਰੀਕਾ ਨੂੰ ਉਸ ਦੇ ਉੱਤੇ ਜਿਹੜਾ ਉਹ ਬਲੌਕ ਲਾ ਦਿੱਤਾ, ਰੋਕ ਜਿਹੜੀ ਆ ਉਹ ਲਾ ਦਿੱਤੀ ਆ। ਉਹਨਾਂ ਨੇ ਮੈਂਟਲ ਹੈਲਥ ਕੰਸਰਨਸ ਜਿਹੜੇ ਆ ਉਹ ਕਹੇ ਆ ਵੀ ਮਾਨਸਿਕ ਤੌਰ ਦੇ ਉੱਤੇ ਜਿਹੜੀ ਉਸ ਦੀ ਸਥਿਤੀ ਆ ਕੋਈ ਬਹੁਤੀ ਚੰਗੀ ਉਸਨੇ ਨਹੀਂ ਦੱਸੀ। ਜੱਜ ਨੇ ਕਿਹਾ ਵੀ ਜਿਹੜਾ ਇੱਕ ਉੱਦਾਂ ਕਹਿੰਦੇ ਜੱਜ ਨੇ ਇਹ ਰੂਲ ਕੀਤਾ ਆ ਵੀ ਹੀ ਵਾਜ਼ ਐਟ ਐਕਸਟ੍ਰੀਮ ਰਿਸਕ ਆਫ ਸੁਸਾਈਡ, ਆਤਮ ਹੱਤਿਆ ਕਰਨ ਦੇ ਇਸ ਦੇ ਉੱਤੇ ਇਹ ਕਰ ਸਕਦਾ ਹੈਗਾ ਆ। ਸੋ ਇਹ ਜ਼ਿਆਦਾ ਇੱਕ ਬਹੁਤ ਵੱਡਾ ਖਤਰਾ ਉਸ ਦੇ ਲਈ ਬਣਿਆ ਹੈਗਾ ਆ। ਸੋ ਜੇ ਇਹ ਹਵਾਲਗਿਰੀ ਇੱਥੇ ਇਸ ਦੀ ਅਮਰੀਕਾ ਦੇ ਵਿੱਚ ਹੋ ਜਾਂਦੀ ਆ ਇਸ ਹਾਈ ਪ੍ਰੋਫਾਈਲ ਕੇਸ ਦੇ ਵਿੱਚ ਜੂਲੀਅਨ ਅਸਾਂਜ ਦੀ, ਤਾਂ ਅਮਰੀਕਾ ਦੇ ਲਈ ਇੱਕ ਬਹੁਤ ਵੱਡੀ ਇੱਕ ਜਿੱਤ ਇਸ ਨੂੰ ਮੰਨਿਆ ਜਾਣਾ ਸੀਗਾ। ਇਸ ਨੇ ਜਿਹੜੇ ਡਿਪਲੋਮੈਟਿਕ ਡਾਕੂਮੈਂਟ ਖਾਸ ਕਰਕੇ ਇਰਾਕ ਅਤੇ ਅਫਗਾਨਿਸਤਾਨ
ਜਿਹੜੀਆਂ ਜੰਗਾਂ ਆ ਵਾਰਸ ਆ ਉਸ ਦੇ ਨਾਲ ਸੰਬੰਧਿਤ ਜਿਹੜੇ ਆ ਉਹ ਵਿਕੀਲੀਕ ਦੇ ਜ਼ਰੀਏ ਸਾਰਿਆਂ ਦੇ ਸਾਹਮਣੇ ਨਸ਼ਰ ਉਹ ਕਰ ਦਿੱਤੇ ਸੀਗੇ। 49 ਸਾਲ ਦੀ ਉਮਰ ਦੇ ਉੱਤੇ ਕਹਿੰਦੇ ਜੂਲੀਅਨ ਅਸਾਂਜ ਜਦ ਉੱਥੇ ਅਦਾਲਤ ਦੇ ਵਿੱਚ ਪੇਸ਼ ਹੋਇਆ ਉਸਨੇ ਮਾਸ ਵਗੈਰਾ ਜਿਹੜਾ ਉਹ ਪਾਇਆ ਹੋਇਆ ਸੀ। 2019 ਦੇ ਵਿੱਚ ਇਸ ਨੂੰ ਇੰਡਾਈਟ ਕੀਤਾ ਗਿਆ ਸੀਗਾ ਐਸਪੀਨਾਜ ਐਕਟ ਦੇ ਤਹਿਤ 17 ਵੱਖ-ਵੱਖ ਕਾਊਂਟਸ ਦੇ ਵਿੱਚ, ਅਤੇ ਇਸ ਦੇ ਉੱਤੇ ਨਾਲ ਇਹ ਵੀ ਦੋਸ਼ ਆ ਵੀ ਇਸ ਨੇ ਕੌਂਸਪੀਰੇਸੀ ਜਿਹੜੀ ਆ ਉਹ ਕੀਤੀ ਸੀ। ਗੌਰਮੈਂਟ ਕੰਪਿਊਟਰਸ ਆ ਉਹਨੂੰ 2010-2011 ਦੇ ਵਿੱਚ ਉਹ ਹੈਕ ਕਰਨ ਦੇ ਲਈ ਕਹਿੰਦੇ ਵੀ ਜੇ ਸਾਰੇ ਦੋਸ਼ਾਂ ਦੇ ਵਿੱਚ ਮੁਜਰਮ ਪਾਇਆ ਜਾਂਦਾ, ਦੋਸ਼ੀ ਪਾਇਆ ਜਾਂਦਾ, ਇਸ ਦੇ ਉੱਤੇ ਸਾਬਤ ਹੋ ਜਾਂਦੇ ਤਾਂ ਇਸ ਨੂੰ 175 ਸਾਲ ਦੀ ਕੈਦ ਜਿਹੜੀ ਆ ਉਹ ਹੋ ਸਕਦੀ ਸੀ। ਪਰ ਉੱਥੇ ਜਿਹੜੇ UK ਦੇ ਵਿੱਚ ਜੱਜ ਵਨੈਸਾ ਬੈਰੀਐਸਟਰ ਜਿਹੜੇ ਆ ਵੈਸਟਮਿਨਿਸਟਰ ਮੈਜਿਸਟ੍ਰੇਟ ਕੋਰਟ ਦੇ ਵਿੱਚ ਉਹਨਾਂ ਨੇ ਅਮਰੀਕਾ ਦੇ ਹਵਾਲੇ ਇਸ ਨੂੰ ਕਰਨ ਦੇ ਉੱਤੇ ਜਿਹੜੀ ਆ ਉਹ ਰੋਕ ਲਗਾ ਦਿੱਤੀ ਹੈਗੀ ਆ। ਜੀ ਅਗਲੀ ਖਬਰ ਈਰਾਨ ਵੱਲੋਂ ਆ ਰਹੀ ਆ। ਈਰਾਨ ਵਾਲਿਆਂ ਨੇ ਆਲਰੇਡੀ ਜਿਹੜਾ ਯੂਰੇਨੀਅਮ ਐਨਰਿਚਮੈਂਟ ਆ ਉਸ ਨੂੰ ਦੁਬਾਰਾ ਕੀ ਫੇਰ ਸ਼ੁਰੂ ਕਰ ਦਿੱਤਾ ਆ। 20% ਪਿਓਰਿਟੀ ਜਾਂ ਇਹ ਤੋਂ ਜ਼ਿਆਦਾ ਜਿਹੜਾ ਆ ਉਹਦੇ ਬੇਸ ਦੇ ਉੱਤੇ ਉਹਨੇ ਬਣਾ ਕੇ ਸ਼ੁਰੂ ਕਰ ਦਿੱਤਾ। ਅਤੇ ਨਾਲ ਦੀ ਨਾਲ ਈਰਾਨ ਵਾਲਿਆਂ ਨੇ ਸਾਊਥ ਕੋਰੀਆ ਦਾ ਇੱਕ ਫਲੈਗਡ ਕੈਮੀਕਲ ਟੈਂਕਰ ਜਿਹੜਾ ਸੀ ਉਸ ਨੂੰ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ। ਸੋ ਜਿਹੜੀ ਪਿਛਲੇ ਕੁਛ ਦਿਨਾਂ ਦੇ ਵਿੱਚੋਂ ਟੈਨਸ਼ਨ ਆ US ਤਾਂ ਈਰਾਨ ਦੇ ਵਿੱਚ ਕਾਫੀ ਚੱਲ ਰਹੀ ਹੈਗੀ ਆ। ਟੈਨਸ਼ਨ ਤਾਂ ਇਹ ਉਸ ਦਿਨ ਤੋਂ ਹੀ ਚੱਲ ਰਹੀ ਸੀ ਜਦੋਂ 1 ਸਾਲ ਹੋ ਚੱਲਾ ਲਗਭਗ, ਜਦੋਂ ਈਰਾਨ ਦਾ ਇੱਕ ਜਨਰਲ ਕਾਸਮ ਸੁਲੇਮਾਨੀ ਜਿਹੜਾ ਆ ਉਸ ਨੂੰ ਅਮਰੀਕਾ ਦੇ ਜਿਹੜੇ ਆ ਅਮਰੀਕਨ ਫੌਜੀਆਂ ਨੇ ਇੱਕ ਜਿਹੜਾ ਡਰੋਨ ਦੇ ਨਾਲ ਮਾਰ ਦਿੱਤਾ ਸੀ। ਉਸ ਤੋਂ ਬਾਅਦ ਫਿਰ ਇਹ ਟੈਨਸ਼ਨ ਬਹੁਤ ਵੱਧ ਗਈ ਸੀ। ਪਰ ਨਵੀਂ ਜਿਹੜੀ ਟੈਨਸ਼ਨ ਹੋਣੀ ਸ਼ੁਰੂ ਹੋਈ ਹੈਗੀ ਆ, ਉਹਨਾਂ ਨੂੰ ਵੀ ਪਤਾ ਹੈ ਵੀ ਜਿਹੜਾ ਹੁਣ ਐਡਮਿਨਿਸਟ੍ਰੇਸ਼ਨ ਚੇਂਜ ਹੋਣਾ ਹੈਗਾ ਆ, ਅਤੇ ਦੂਸਰੇ ਪਾਸੇ ਜਿਹੜਾ ਇਹਨਾਂ ਦਾ ਵੀ ਇੱਕ ਵੱਡਾ ਬੀੜਾ US ਦਾ ਉੱਥੇ ਸੀਗਾ, ਉਸਨੇ ਵਾਪਸ ਆਉਣਾ ਸੀ ਅਤੇ ਉਸ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਵੀ ਹਜੇ ਜਿਹੜਾ ਆ ਉੱਥੇ ਰੋਕ ਕੇ ਰੱਖੋ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਪੈਂਟਾਗਨ ਨੂੰ ਡਾਇਰੈਕਟ ਕਰ ਦਿੱਤਾ ਆ ਵੀ ਜਿਹੜਾ ਪਹਿਲਾ ਡਿਸੀਜ਼ਨ ਸੀਗਾ ਏਅਰਕ੍ਰਾਫਟ ਕੈਰੀਅਰ ਦਾ ਮਿਡਲ ਈਸਟ 'ਚੋਂ ਵਾਪਸ ਲੈਣਾ, ਉਹਨੂੰ ਉੱਥੇ ਹੀ ਰੱਖਿਆ ਜਾਵੇ। ਜੀ ਹਾਂ ਬਿਲਕੁਲ। ਸੋ ਜਿਹੜੇ ਕਹਿੰਦੇ ਵੀ ਉਹਨਾਂ ਨੇ ਸੈਕਟਰੀ ਆਫ ਡਿਫੈਂਸ ਕ੍ਰਿਸਟੋਫਰ ਮਿਲਰ ਨੂੰ ਆਲਰੇਡੀ ਇਹ ਆਦੇਸ਼ ਜਿਹੜੇ ਆ ਦੇ ਦਿੱਤੇ ਆ। USS ਨਿਮਿਟਸ ਜਿਹੜਾ ਆ ਉਸਨੇ ਉਸ ਇਲਾਕੇ 'ਚੋਂ ਬਾਹਰ ਜਿਹੜਾ ਹੋਣਾ ਸੀਗਾ, ਪਰ ਹੁਣ ਜਿਹੜਾ ਉਸ ਨੂੰ ਆਉਣ ਵਾਲੇ ਸਮੇਂ ਤੱਕ ਉੱਥੇ ਹੀ ਰੱਖਿਆ ਜਾਵੇਗਾ। ਇਜ਼ਰਾਈਲ ਅਤੇ ਈਰਾਨ ਦੇ ਦਰਮਿਆਨ ਇਸ ਯੂਰੇਨੀਅਮ ਦੀ ਗੁਣਵੱਤਾ ਨੂੰ ਵਧਾਉਣ ਨੂੰ ਲੈ ਕੇ 20% ਤੱਕ ਜਿਹੜੀ ਈਰਾਨ ਜਿਹੜੀ ਕਹਿੰਦੇ ਵੀ ਉਹ ਕਰਨ ਜਾ ਰਿਹਾ ਹੈਗਾ ਆ, ਉਸ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਇੱਕ ਵਾਰੀ ਫੇਰ ਟੈਨਸ਼ਨ ਮਿਡਲ ਈਸਟ ਦੇ ਵਿੱਚ ਵੱਧ ਰਹੀ ਹੈਗੀ ਆ। ਸੋ ਇਹ ਨਹੀਂ ਪਤਾ ਵੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਕਿੱਦਾਂ ਦੇ ਜਿਹੜੇ ਆ ਉਹ ਬਣਨਗੇ। ਬੀਤੇ ਦਿਨਾਂ ਦੇ ਵਿੱਚ ਜਿਹੜੇ ਈਰਾਨੀਆਂ ਨੇ ਇੱਕ ਵਾਰੀ ਫੇਰ ਧਮਕੀ ਜਿਹੜੀ ਉਹ ਦਿੱਤੀ ਸੀ ਵੀ ਜਿਸ ਤਰੀਕੇ ਦੇ ਨਾਲ ਤੁਸੀਂ ਸਾਡਾ ਜਿਹੜਾ ਉਹ ਜਰਨੈਲ ਮਾਰਿਆ ਆ ਦੁਨੀਆ ਦੇ ਮੁਲਕ ਦੇ ਵਿੱਚ, ਅਰਥ ਦੇ ਵਿੱਚ ਕਿਤੇ ਵੀ ਲੁੱਕ ਜਾਓ, ਤੁਹਾਨੂੰ ਅਸੀਂ ਜਿਹੜਾ ਉਹ ਛੱਡਾਂਗੇ ਨਹੀਂ। ਇਹ ਉਹਨਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਵੀ ਇੱਦਾਂ ਦੀ ਜਿਹੜੀ ਧਮਕੀ ਇੱਕ ਵਾਰੀ ਫੇਰ ਉੱਥੋਂ ਜਿਹੜੀ ਉਹ ਆ ਗਈ ਸੀਗੀ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਉੱਥੇ ਜਿਹੜੀ ਉਹ ਬਣੀ ਹੋਈ ਹੈਗੀ ਆ। ਉੱਧਰ ਹਰਜੋਤ ਸਿੰਘ ਜੀ ਜੇ ਕੈਪੀਟਲ ਹਿੱਲ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਕੱਲ੍ਹ ਐਤਵਾਰ ਨੂੰ ਜਿਹੜਾ ਕਾਂਗਰਸ ਨਵੀਂ ਕਾਂਗਰਸ ਆ ਉਸ ਦੀ ਸਹੁੰ ਚੁੱਕ ਸਮਾਗਮ ਜਿਹੜਾ ਆ ਉਹ ਰੱਖਿਆ ਗਿਆ ਸੀਗਾ। ਸੋ ਇਸੇ ਦੇ ਦੌਰਾਨ ਹੀ ਹਾਊਸ ਸਪੀਕਰ ਦੇ ਲਈ ਵੀ ਜਿਹੜੀ ਆ ਉਹ ਵੋਟ ਹੋਈ ਆ। 117ਵੀਂ ਕਾਂਗਰਸ ਦੇ ਲਈ ਜਿਹੜੀ ਨੈਂਸੀ ਪਲੋਸੀ ਆ ਉਸ ਨੂੰ ਇੱਕ ਵਾਰੀ ਫੇਰ ਹਾਊਸ ਦੇ ਸਪੀਕਰ ਆ ਉਸ ਦੇ ਲਈ ਇਲੈਕਟ ਕਰ ਲਿਆ ਗਿਆ ਹੈਗਾ ਆ। 214 ਵੋਟਾਂ ਜਿਹੜੀਆਂ ਉਹ ਚਾਹੀਦੀਆਂ ਸੀਗੀਆਂ ਇਹ ਇਸ ਨੂੰ ਬਣਨ ਦੇ ਲਈ, ਅਤੇ 216 ਜਿਹੜੇ ਡੈਮੋਕਰੇਟਸ ਆ ਉਸ ਦਾ ਸਾਥ ਇਸ ਨੂੰ ਪ੍ਰਾਪਤ ਜਿਹੜਾ ਉਹ ਹੋਇਆ ਹੈਗਾ ਆ। ਸੋ ਉੱਧਰ ਹਾਊਸ ਦੇ ਜਿਹੜੇ ਮਾਈਨੋਰਟੀ ਲੀਡਰ ਆ ਕੈਵਿਨ ਮੈਕਾਰਥੀ ਆ, ਉਹਨਾਂ ਨੂੰ 209 ਵੋਟਾਂ ਜਿਹੜੀਆਂ ਰਿਪਬਲਿਕਨਸ ਦੇ ਵੱਲੋਂ ਜਿਹੜੀਆਂ ਉਹ ਪਈਆਂ ਹੈਗੀਆਂ ਆ। ਸੋ ਕਹਿੰਦੇ ਵੀ 3 ਡੈਮੋਕਰੇਟਸ ਮੈਂਬਰਸ ਆ ਉਹਨਾਂ ਨੇ ਜਿਹੜਾ ਪ੍ਰੈਜ਼ੈਂਟ ਜਿਹੜਾ ਉਹ ਕੀਤਾ ਹੈਗਾ ਆ
ਸੋ ਕਹਿੰਦੇ ਵੀ 2 ਡੈਮੋਕ੍ਰੇਟਸ ਜਿਹੜੇ ਜੈਰਡ ਗੋਲਡਨ ਆਫ ਮੇਨ ਅਤੇ ਕਾਰਨਰ ਲੈਂਬ ਆਫ ਪੈਂਸਿਲਵੇਨੀਆ, ਉਹਨਾਂ ਨੇ ਆਪਣੀਆਂ ਜਿਹੜੀਆਂ ਵੋਟਾਂ ਆ ਸੈਨੇਟਰ ਟੈਮੀ ਡਕਵਰਥ ਆਫ ਇਲੀਨੋਇਸ ਅਤੇ ਕਾਂਗਰਸਮੈਨ ਹਕੀਮ ਜੈਫਰੀਜ਼ ਉਹਨਾਂ ਦੇ ਲਈ ਜਿਹੜੀਆਂ ਉਹ ਪਾਈਆਂ ਆ। ਅਤੇ ਇਹਨਾਂ ਦੇ ਵਿੱਚ ਜਿਹੜੇ 3 ਡੈਮੋਕ੍ਰੇਟਸ ਨੇ ਇਹਨਾਂ ਨੂੰ ਵੋਟ ਵੀ ਜਿਹੜੀ ਉਹ ਨਹੀਂ ਪਾਈ, ਜਿਨ੍ਹਾਂ ਦੇ ਵਿੱਚ ਅਲੈਗਜ਼ੈਂਡਰੀਆ ਓਕਾਜ਼ੀਓ ਕੋਰਟੇਜ਼ ਜਿਹੜੀ ਆ ਉਹ ਵੀ ਸ਼ਾਮਲ ਸੀਗੀ। ਸੋ ਕੱਲ੍ਹ ਕਹਿੰਦੇ ਵੀ ਉੱਥੇ ਪਲੈਕਸੀ ਗਲਾਸ ਵੀ ਜਿਹੜਾ ਕਾਂਗਰਸ ਦੇ ਵਿੱਚ ਜਿਹੜਾ ਉਹ ਲਾਇਆ ਗਿਆ। ਕਹਿੰਦੇ ਪੂਰਾ ਰੌਲਾ ਗੌਲਾ ਵੀ ਪਿਆ ਵੀ ਮਾਸਕ ਪਾਉਣੇ ਚਾਹੀਦੇ ਆ ਜਾਂ ਮਾਸਕ ਜਿਹੜੇ ਆ ਉਹ ਨਹੀਂ ਪਾਉਣੇ ਜਿਹੜੇ ਉਹ ਚਾਹੀਦੇ। ਸੋ ਪੂਰੀ ਤਰ੍ਹਾਂ ਜਿਹੜਾ ਆ ਮਾਹੌਲ ਉੱਥੇ ਵੀ ਜਿਹੜਾ ਤਲਖੀ ਵਾਲਾ ਅਤੇ ਕਿਤੇ ਨਾ ਕਿਤੇ ਜਿਹੜਾ ਆ ਉਹ ਗਰਮੀ ਵਾਲਾ ਜਿਹੜਾ ਉਹ ਰਿਹਾ ਹੈਗਾ ਆ। ਸੋ ਡੈਮੋਕ੍ਰੇਟਸ ਦੇ ਓਵਰਆਲ 222 ਮੈਂਬਰ ਨੇ ਇਸ 117ਵੀਂ ਕਾਂਗਰਸ ਦੇ ਵਿੱਚ, ਅਤੇ ਕਹਿੰਦੇ ਵੀ ਸਿਰਫ 4 ਜ਼ਿਆਦਾ ਨੇ ਮੈਜੋਰਟੀ ਜਿਹੜੀ ਆ ਉਹ ਰੱਖਣ ਦੇ ਲਈ 218 ਤੋਂ ਜਿਹੜਾ ਜੀ ਉਹ ਉੱਤੇ। ਸੋ ਕੁਛ ਕੁ ਮੈਂਬਰਸ ਆ ਜਿਹੜੇ ਫਿਜ਼ੀਕਲੀ ਉੱਥੇ ਪ੍ਰੈਜ਼ੈਂਟ ਨਹੀਂ ਸੀ, ਉਹਨਾਂ ਨੂੰ ਪ੍ਰੋਕਸੀ ਵੋਟਿੰਗ ਕਰਨ ਦੇ ਲਈ ਇਜਾਜ਼ਤ ਜਿਹੜੀ ਆ ਉਹ ਦਿੱਤੀ ਗਈ ਸੀਗੀ। ਅਗਲੀ ਖਬਰ ਜਿਹੜੀ ਸੈਨੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਇੱਕ ਬਹੁਤ ਵੱਡਾ ਕਾਈਜ਼ਰ ਦਾ ਜਿਹੜਾ ਹਸਪਤਾਲ ਆ ਉਸ ਦੇ 44 ਦੇ ਕਰੀਬ ਜਿਹੜੇ ਇੰਪਲਾਈਜ਼ ਆ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਪਾਏ ਗਏ। ਇੱਕ ਮਾੜੀ ਜਿਹੀ ਮਿਸਟੇਕ ਤੋਂ ਉਹਨਾਂ ਨੇ ਕ੍ਰਿਸਮਸ ਵਾਲੇ ਦਿਨ ਜਿਹੜਾ ਆ ਕਿਸੇ ਨੂੰ ਅਲਾਓ ਕਰਤਾ ਇੱਕ ਜਿਹੜਾ ਹੈਗਾ ਇਨਫਲੇਟਡ ਕੋਸਟਿਊਮ ਪਾ ਕੇ, ਤਾਂ ਕਿ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਚੀਅਰ ਅਪ ਕੀਤਾ ਜਾ ਸਕੇ। ਪਰ ਕਹਿੰਦੇ ਬਈ ਉਹ ਕਰੋਨਾ ਵਾਇਰਸ ਫੈਲਾਉਣ ਦੇ ਵਿੱਚ ਕਾਮਯਾਬ ਹੋਇਆ ਅਤੇ ਇੱਕ ਪੇਸ਼ੈਂਟ ਦੀ ਮੌਤ ਹੋ ਗਈ। 44 ਜਾਣੇ ਜਿਹੜੇ ਆ ਇੰਪਲਾਈਜ਼ ਬਿਮਾਰ ਹੋ ਗਏ, ਜਿਨ੍ਹਾਂ ਦੇ ਕੁਛ ਟੀਕੇ ਲੱਗੇ ਵੀ ਹੋਏ ਸੀਗੇ ਵੈਕਸੀਨ ਦੇ। ਪਰ ਉਹ ਆਪਾਂ ਪਹਿਲਾਂ ਵੀ ਦੱਸਦੇ ਆਏ ਹਾਂ ਕਿ ਜਦੋਂ ਦੂਜਾ ਟੀਕਾ ਲੱਗਣਾ ਉਹ ਤੋਂ ਬਾਅਦ ਫਿਰ ਪ੍ਰੋਬੇਬਿਲਿਟੀ ਘੱਟਦੀ ਹੈ ਕਰੋਨਾ ਹੋਣ ਦੀ, ਪਰ ਉਹਨਾਂ ਦੇ ਪਹਿਲਾਂ ਹੀ ਟੀਕਾ ਲੱਗਾ ਸੀ। ਸੋ ਹੁਣ ਦੇਖੋ ਵੀ ਜਿਹੜੇ ਹੋਸਪਿਟਲ ਵਾਲੇ ਕਹਿੰਦੇ ਵੀ ਦੁਬਾਰਾ ਕਿ ਅਸੀਂ ਇੱਦਾਂ ਦੀ ਕੋਈ ਇੰਸੀਡੈਂਟ ਜਾਂ ਕੋਈ ਉੱਥੇ ਨਹੀਂ ਹੋਣ ਦੇਵਾਂਗੇ। ਸੋ ਇਹ ਕਿੰਨਾ ਧਿਆਨ ਰੱਖਣ ਦੀ ਗੱਲ ਆ ਵੀ ਛੋਟੀ ਛੋਟੀ ਗੱਲ ਤੋਂ ਹੀ ਜਿਹੜਾ ਆ ਕਿੰਨਾ ਜ਼ਿਆਦਾ ਕਰੋਨਾ ਫੈਲ ਸਕਦੀ ਹੈਗੀ ਆ। ਕਹਿੰਦੇ ਵੀ ਹਜੇ ਤੱਕ ਵੀ ਜਿੱਦਾਂ ਵਾਰ-ਵਾਰ ਆਪਾਂ ਦੱਸਦੇ ਹਾਂ ਕਿ ਮਾਸਕ ਨੂੰ ਵਰਤੋ, ਹੱਥ ਵਾਰ-ਵਾਰ ਧੋ, ਜਿਹੜੀ ਗੈਦਰਿੰਗ ਆ ਉਹ ਤੋਂ ਬਚੋ ਅਤੇ ਸੋਸ਼ਲ ਡਿਸਟੈਂਸ ਜਿਹੜਾ ਆ ਉਹਨੂੰ ਪੂਰਾ ਰੱਖੋ। ਕੱਲ੍ਹ ਕੰਪਲੇਨਸ ਆ ਰਹੀਆਂ ਹਜੇ ਵੀ ਕਈ ਗੁਰੂ ਘਰਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਨਵੇਂ ਸਾਲ ਦੇ ਇਕੱਠੇ ਹੋਏ ਸੀ। ਭਾਈ ਇਹ ਬਹੁਤ ਮਾੜੀ ਗੱਲ ਹੈਗੀ ਆ। ਤੁਸੀਂ ਇਕੱਲੇ ਖੁਦ ਨਹੀਂ ਬਿਮਾਰ ਹੋ ਰਹੇ, ਹੋਰਨਾਂ ਨੂੰ ਵੀ ਜਿਹੜਾ ਆ ਬਿਮਾਰ ਕਰਨ ਜਾ ਰਹੇ ਹੈਗੇ ਆ। ਬਿਲਕੁਲ, ਸਭ ਤੋਂ ਵੱਡੀ ਜਿਹੜੀ ਹਰਜੋਤ ਸਿੰਘ ਜੀ ਪ੍ਰੋਬਲਮ ਤਾਂ ਇਹੀ ਹੈਗੀ ਆ ਵੀ ਜਦੋਂ ਧਿਆਨ ਨਹੀਂ ਰੱਖਿਆ ਜਾਂਦਾ। ਤੁਸੀਂ ਆਪ ਹੈਲਦੀ ਹੋਵੋਗੇ, ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋਊਗਾ, ਪਰ ਇਹ ਜ਼ਰੂਰੀ ਨਹੀਂ ਹੈ ਨਾ ਵੀ ਜਿਹਦੇ ਤੱਕ ਤੁਸੀਂ ਇਹ ਜਿਸ ਨੂੰ ਐਕਸਪੋਜ਼ ਕਰ ਰਹੇ ਆ ਵੀ ਗਾਂ ਉਹ ਅਗਲਾ ਬੰਦਾ ਵੀ ਓਨਾ ਹੀ ਸਟਰੋਂਗ ਜਿਹੜਾ ਉਹ ਹੋਊਗਾ ਅਤੇ ਉਹ ਝੱਲ ਲਊਗਾ। ਇੱਦਾਂ ਹੀ ਅੱਗੇ ਤੋਂ ਅੱਗੇ ਜਿਹੜੀ ਹੈ ਲਾਪਰਵਾਹੀ ਦੇ ਕਰਕੇ ਕਈ ਲੋਕਾਂ ਦੀ ਆਲਰੇਡੀ ਮੌਤ ਹੋ ਚੁੱਕੀ ਆ, ਮੌਤ ਹੋ ਰਹੀ ਹੈਗੀ ਆ। ਸੋ ਇਹ ਸਥਿਤੀ ਕੋਈ ਬਹੁਤੀ ਜਿਹੜੀ ਉਹ ਚੰਗੀ ਨਹੀਂ ਆ। ਸੋ ਇਹ ਆਪਣੇ ਆਪ ਨੂੰ ਆਪਾਂ ਨੂੰ ਕਾਬੂ ਦੇ ਵਿੱਚ ਇੱਕ ਹਿਸਾਬ ਦੇ ਨਾਲ ਹੀ ਜਿਹੜੇ ਰੱਖਣ ਵਾਲੀ ਜਿਹੜੀ ਉਹ ਗੱਲ ਆ ਵੀ ਜ਼ਾਬਤੇ 'ਚ ਆਪਣੇ ਆਪ ਨੂੰ ਰੱਖੀਏ, ਤਾਂ ਜੋ ਆਪਾਂ ਖੁਦ ਨੂੰ ਵੀ, ਆਪਣੇ ਪਰਿਵਾਰ ਦੇ ਜੀਆਂ ਨੂੰ ਅਤੇ ਬਾਕੀ ਜਿਨ੍ਹਾਂ ਨਾਲ ਤੁਸੀਂ ਕੰਮ ਕਰਦੇ ਹੋ ਜਾਂ ਆਉਂਦੇ ਜਾਂਦੇ ਹੋ, ਮਿਲਦੇ ਹੋ ਕਿਸੇ ਨੂੰ ਵੀ, ਉਹਨਾਂ ਸਾਰਿਆਂ ਨੂੰ ਜਿਹੜਾ ਆ ਉਹ ਬਚਾ ਕੇ ਰੱਖ ਸਕੀਏ। ਇਹ ਬਹੁਤ ਅਹਿਮ ਆ, ਬਹੁਤ ਜ਼ਰੂਰੀ ਆ। ਬਾਰ-ਬਾਰ ਜਿਹੜੇ ਆ ਹਸਪਤਾਲਾਂ ਵਾਲੇ ਡਾਕਟਰ ਆ, ਹੈਲਥ ਓਫੀਸ਼ੀਅਲਸ ਕਹਿ ਰਹੇ ਆ ਵੀ ਹੈਲਥ ਕੇਅਰ ਸਿਸਟਮ ਜਿਹੜਾ ਉਹ ਕੋਲੈਪਸ ਹੋਣ ਦੇ ਕਗਾਰ ਦੇ ਉੱਤੇ ਆ। ਜੇ ਕਿਤੇ ਹੋਰ ਜ਼ਿਆਦਾ ਲੋਕ ਜਿਹੜੇ ਉਹ ਆ ਗਏ, ਬਿਮਾਰ ਹੋ ਗਏ, ਤਾਂ ਹਸਪਤਾਲਾਂ ਦੇ ਵਿੱਚ ਥਾਂ ਨਹੀਂ ਮਿਲਣੀ। ਥਰਡ ਵਰਲਡ ਕੰਟਰੀ ਵਾਲਾ ਹਾਲ ਜਿਹੜਾ ਉਹ ਬਣਦਾ ਜਾ ਰਿਹਾ ਹੈਗਾ ਆ। ਸੋ ਕਿਰਪਾ ਕਰਕੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਨਾ ਕਰੋ। ਜਿਹੜੇ ਅਮਰੀਕਾ ਦੇ ਨਾਲੋਂ ਕਈ ਪਿਛੜੇ ਮੁਲਕ ਨੇ, ਉਹਨਾਂ ਦੇ ਵਿੱਚ ਬੈਟਰ ਕੰਟਰੋਲ ਜਿਹੜਾ ਉਹ ਦੇਖਿਆ ਜਾ ਰਿਹਾ। ਇਹ ਨਹੀਂ ਕਹਿ ਰਹੇ ਵੀ ਉਹ ਮੁਲਕ ਜਿਹੜੇ ਉਹ ਚੰਗੇ ਆ, ਪਰ ਆਪਾਂ ਕਹਿ ਰਹੇ ਵੀ ਐਜ਼ ਏ ਨੰਬਰ 1 ਕੰਟਰੀ ਇਨ ਦਾ ਵਰਲਡ ਆਪਾਂ ਨੂੰ ਰਿਸਪੋਂਸੀਬਲੀ ਜਿਹੜਾ ਇਸ ਚੀਜ਼ ਨੂੰ ਜਿਹੜਾ ਆ ਉਹ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ। ਖੁਦ ਨੂੰ ਬਚਾਓ, ਆਪਣੇ ਇਰਦ ਗਿਰਦ ਆਪਣੇ ਨਜ਼ਦੀਕੀ ਲੋਕਾਂ ਨੂੰ ਜਿਹੜਾ ਆ ਉਹ ਤੁਸੀਂ ਕਿਰਪਾ ਕਰਕੇ ਬਚਾਉਣ ਦੀ ਕਰੋ। ਜਿਸ ਨੂੰ ਵੀ ਕਿਤੇ ਵੀ ਕੋਈ ਵੀ ਲੱਛਣ ਜਿਹੜੇ ਉਹ ਨਜ਼ਰ ਆਉਂਦੇ ਆ ਉਹ ਦੱਸ ਜ਼ਰੂਰ ਦਿਓ ਭਾਈ, ਜਿਨ੍ਹਾਂ ਨੂੰ ਵੀ ਉਹ ਮਿਲੇ ਆ, ਕਿਉਂਕਿ ਉਹ ਨਾ ਦੱਸਣ ਦੇ ਕਰਕੇ ਅੱਗੇ ਤੋਂ ਅੱਗੇ ਫਿਰ ਨਹੀਂ ਤਾਂ ਇਹ ਇੱਦਾਂ ਹੀ ਜਿਹੜਾ ਤੇਜ਼ੀ ਦੇ ਨਾਲ ਫੈਲਦਾ ਰਹਿੰਦਾ ਹੈਗਾ ਆ। ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣਾ ਸਮਾਪਤੀ ਵੱਲ ਆ। ਜਾਂਦੇ ਜਾਂਦੇ ਇੱਕ ਜਿਹੜੀ ਲੇਟੈਸਟ ਖਬਰ ਜਿਹੜੀ ਆ ਰਹੀ ਆ
ਓਹਾਇਓ ਦੇ ਰਿਪਬਲਿਕਨ ਸੈਨੇਟਰ ਰੌਬ ਪੋਰਟਮੈਨ ਉਹਨਾਂ ਨੇ ਕਿਹਾ ਆ ਵੀ ਉਹ ਜਿਹੜੇ ਉਹ ਦਰਜਨ ਰਿਪਬਲਿਕਨ ਉਹਨਾਂ ਦੇ ਸੈਨੇਟਰਸ ਕਲੀਗਸ ਹੈਗੇ ਆ ਉਹਨਾਂ ਦਾ ਸਾਥ ਉਹ ਨਹੀਂ ਦੇਣਗੇ, ਜਿਸ ਦੇ ਵਿੱਚ ਜਿਹੜੀ ਬਾਈਡਨ ਦੀ ਇਲੈਕਟਰਲ ਕਾਲਜ ਵਿਨ ਦੀ ਸਰਟੀਫਿਕੇਸ਼ਨ ਆ ਉਸ ਦੇ ਖਿਲਾਫ ਉਹ ਓਬਜੈਕਟ ਨਹੀਂ ਕਰਨਗੇ। ਉਹਨਾਂ ਨੇ ਇੱਕ ਸਟੇਟਮੈਂਟ ਦੇ ਵਿੱਚ ਕਿਹਾ ਵੀ ਕਾਂਗਰਸ ਦੇ ਕੋਲ ਕੋਈ ਅਖਤਿਆਰ ਨਹੀਂ ਹੈਗਾ ਵੀ ਵੋਟਰਸ ਦੀ ਜਿਹੜੀ ਆ ਵਿਲ ਆ ਉਸ ਦੇ ਖਿਲਾਫ ਜਿਹੜਾ ਉਹ ਬੋਲਣ। ਇੱਦਾਂ ਲੱਗ ਰਿਹਾ ਵੀ ਇਹ ਆਪਸੀ ਪਾਟੋ ਧਾੜ ਦਾ ਵੀ ਜਿਹੜਾ ਉਹ ਸ਼ਿਕਾਰ ਹੋ ਰਹੇ ਆ, ਪਰ ਕਿਤੇ ਨਾ ਕਿਤੇ ਅਮਰੀਕਨ ਇਲੈਕਸ਼ਨਜ਼ ਨੂੰ ਲੈ ਕੇ ਹੁਣ ਬਹੁਤ ਵੱਡੇ ਜਿਹੜੇ ਸਵਾਲ ਆ ਉਹ ਉੱਠ ਰਹੇ ਨੇ ਅਤੇ ਹੁਣ ਦੂਜੀਆਂ ਜਿਹੜੀਆਂ ਕੰਟਰੀਜ਼ ਆ ਉਹ ਇਹ ਅਮਰੀਕਨ ਇਲੈਕਸ਼ਨਜ਼ ਦੇ ਉੱਤੇ ਅਤੇ ਜੋ ਸਾਰਾ ਕੁਛ ਇਸ ਟਾਈਮ ਚੱਲ ਰਿਹਾ ਆ ਉਸ ਨੂੰ ਲੈ ਕੇ ਜ਼ਰੂਰ ਕਈ ਤਰੀਕੇ ਦੀਆਂ ਗੱਲਾਂ ਜਿਹੜੀਆਂ ਉਹ ਜ਼ਰੂਰ ਕਰ ਰਹੇ ਹੋਣਗੇ। ਅਤੇ ਜੀ ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਜੀ, ਅਤੇ ਸ਼ਾਮ ਨੂੰ ਮਿਲਦੇ ਆ ਜੀ ਅਪਡੇਟ ਅਮਰੀਕਾ ਦੇ ਜਿਹੜੇ ਆ ਬੁਲੇਟਿਨ ਦੇ ਵਿੱਚ। ਅਤੇ ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਆਵੇਗਾ ਆਤਮਿਕ ਆਨੰਦ 11 ਵਜੇ ਤੱਕ। ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਵਜੇ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਨਜ਼ਰੀਆ ਅਤੇ ਉਸ ਤੋਂ ਉਪਰੰਤ 4 ਵਜੇ ਪ੍ਰੋਗਰਾਮ ਆਵੇਗਾ ਦੇਸੋਂ ਪਰਦੇਸ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਚੱਲਦੇ ਰਹਿਣਗੇ। ਫਿਰ ਸ਼ਾਮ ਨੂੰ ਜਿਹੜੇ ਆ ਉਹ ਰਹਿਰਾ ਸਾਹਿਬ ਦੇ ਦੀਵਾਨ, ਸ਼ਾਮ ਦੇ ਦੀਵਾਨ ਗੁਰਦੁਆਰਾ ਸਾਹਿਬ ਤੋਂ ਆਪਾਂ ਉਹ ਸਰਵਣ ਕਰਾਂਗੇ। 7:30 ਵਜੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, 8 ਵਜੇ ਸਿੱਖ ਇਤਿਹਾਸ, 8:30 ਵਜੇ ਫਿਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਖਬਰ ਤੇ ਨਜ਼ਰ। ਸੋ ਇੱਦਾਂ ਹੀ ਪ੍ਰੋਗਰਾਮ ਚੱਲਦੇ ਰਹਿਣਗੇ। ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। On any given school day, KWRU Fresno 1300 AM, KLHC Bakersfield 1350 AM, KCV